ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਵੇਖ ਰਹੇ ਹੋ ਜੀ IndozTv ਆਸਟ੍ਰੇਲੀਆ। ਮੈਂ ਦੇਵ ਸਿੱਧੂ ਇੱਕ ਵਾਰ ਫਿਰ ਹਾਜ਼ਰ ਹੋ ਚੱਕਾਂ ਜੇ ਲੈ ਕੇ ਪ੍ਰੋਗਰਾਮ ਸਾਡੇ ਮਸਲੇ ਸਾਡੇ ਹੱਲ। ਤੇ ਦੋਸਤੋ, ਜਿਵੇਂ ਤੁਸੀਂ ਜਾਣਦੇ ਹੋ ਕਿ ਪ੍ਰੋਗਰਾਮ ਅਸੀਂ ਹਰ ਬੁੱਧਵਾਰ ਹਰ ਐਤਵਾਰ ਸ਼ਾਮਾਂ ਨੂੰ 7 ਵਜੇ ਬਿਲਕੁਲ ਲਾਈਵ ਲੈ ਕੇ ਹਾਜ਼ਰ ਹੁੰਨੇ ਆ, ਜਿਹਦੇ ਵਿੱਚ ਦੁਨੀਆ 'ਚ ਜੋ ਵੀ ਕੁਝ ਵਾਪਰ ਰਿਹਾ ਹੁੰਦਾ ਉਹਦੇ ਮਸਲਿਆਂ ਤੇ ਗੱਲਬਾਤ ਕਰਦੇ ਆ, ਆਪਣੀ ਸਮਝ ਦੇ ਮੁਤਾਬਕ ਜਿਹੜੀ ਹੈ ਟੀਕਾ ਟਿੱਪਣੀ ਕਰਦੇ ਆ, ਵਿਚਾਰ ਚਰਚਾ ਕਰਦੇ ਆ। ਤੇ ਨਾਲ ਦੀ ਨਾਲ ਹਮੇਸ਼ਾ ਤੁਹਾਡੀਆਂ ਟਿੱਪਣੀਆਂ ਨੂੰ, ਤੁਹਾਡੇ ਸਵਾਲਾਂ ਨੂੰ ਵੀ ਲਿਆ ਜਾਂਦਾ, ਉਹਨਾਂ ਨੂੰ ਵਿਚਾਰਿਆ ਜਾਂਦਾ। ਸੋ ਅੱਜ ਵੀ ਆਪਾਂ ਇਹ ਗੱਲਾਂ ਬਾਤਾਂ ਜਾਰੀ ਰੱਖਾਂਗੇ, ਪਰ ਉਸ ਤੋਂ ਪਹਿਲਾਂ ਉਹ ਸਵਾਗਤ ਕਰੀਏ ਦਲਜੀਤ ਸਿੰਘ ਹੁਣਾਂ ਦਾ, ਫਿਰ ਕਰਦੇ ਹਾਂ ਅਗਲੀ ਗੱਲਬਾਤ। ਦਲਜੀਤ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਿੱਘਾ ਸਵਾਗਤ ਜੀ ਪ੍ਰੋਗਰਾਮ 'ਚ। ਸਤਿ ਸ਼੍ਰੀ ਅਕਾਲ ਜੀ ਦੇਵ ਸਿੱਧੂ ਸਾਹਿਬ, ਤੇ ਸਤਿ ਸ਼੍ਰੀ ਅਕਾਲ IndozTv ਦੇਖ ਰਹੇ ਸਾਰੇ ਦਰਸ਼ਕਾਂ ਨੂੰ ਜੀ। ਆਸ ਕਰਦਾ ਕਿ ਤੁਸੀਂ ਤੰਦਰੁਸਤ ਹੋਵੋਗੇ, ਖੁਸ਼ ਹੋਵੋਗੇ ਜੀ। ਹੋਰ ਦਲਜੀਤ ਜੀ, ਕੀ ਹਾਲ ਚਾਲ? ਬਹੁਤ ਵਧੀਆ। ਖਾਸ ਤੌਰ ਤੇ ਮੌਸਮ ਦੀ ਗੱਲ ਵੀ ਨਾਲ ਕਰਦੇ ਚੱਲੀਏ ਜੀ। ਜਿੱਥੇ ਬਹੁਤ ਠੰਡ ਪੈ ਰਹੀ ਆ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ, ਬਾਕੀ ਦੇਸ਼ਾਂ ਦੇ, ਦੁਨੀਆ ਦੇ ਦੇਸ਼ਾਂ ਦੇ ਵਿੱਚ ਵੀ, ਉੱਥੇ ਆਸਟ੍ਰੇਲੀਆ ਕਾਫੀ ਗਰਮ ਹੈ। ਪਿਛਲੇ 2 ਵੀਕਾਂ ਤੋਂ ਖਾਸ ਤੌਰ ਤੇ ਬ੍ਰਿਸਬੇਨ ਕਾਫੀ ਹੌਟ ਆ ਜੀ। ਜਿੱਦਾਂ ਤੁਸੀਂ ਮੌਸਮ ਦੀ ਗੱਲ ਕੀਤੀ ਦਲਜੀਤ ਜੀ ਕਿ ਇੰਡੀਆ ਦੇ ਵਿੱਚ ਬਹੁਤ ਠੰਡ ਪੈ ਰਹੀ ਆ, ਜੇ ਪਿਛਲੇ 1 ਵੀਕ ਦੀ ਗੱਲ ਕਰੀਏ, ਜੋ ਆਪਾਂ ਪਿਛਲੇ 7 ਦਿਨਾਂ 'ਚ ਆਪਣੀ ਜ਼ਿੰਦਗੀ 'ਚ ਬਹੁਤ ਕੁਝ ਘਟਿਆ ਵਾਪਰਿਆ। ਹਰੇਕ ਦੀ ਜ਼ਿੰਦਗੀ 'ਚੋਂ ਪਿਛਲੇ 7 ਦਿਨ ਆ, ਜਿੱਦਾਂ ਸਮਾਂ ਆਪਣੀ ਚਾਲੇ ਚੱਲਦਾ 7 ਦਿਨ ਹੋਰ ਘਟ ਗਏ। ਪਰ ਜਿੱਦਾਂ ਆਪਣੀ ਜ਼ਿੰਦਗੀ ਤਾਂ ਬਹੁਤ ਕੁਝ ਘਟਿਆ ਵਾਪਰਿਆ, ਪਰ ਕਿਸਾਨ ਜਿੱਥੇ ਪਿਛਲੇ ਐਤਵਾਰ ਸੜਕਾਂ 'ਤੇ ਠੰਡੀਆਂ ਜਿਹੜੀਆਂ ਰਾਤਾਂ ਦੇ ਵਿੱਚ ਟਰਾਲੀਆਂ 'ਤੇ ਪਰਾਲੀ ਵਿਛਾ ਕੇ ਸੁੱਤੇ ਸੀ, ਸੜਕਾਂ 'ਤੇ ਦਿੱਲੀ ਨੂੰ ਘੇਰਾਬੰਦੀ ਕਰਕੇ ਬੈਠੇ ਸੀ, ਅੱਜ ਵੀ ਉੱਥੇ ਬੈਠੇ ਆ। ਪਰ ਜੇਕਰ ਇਸ ਸਮੇਂ ਦੇ ਵਿੱਚ ਕੁਝ ਵਾਪਰ ਰਿਹਾ ਤਾਂ ਉਹ ਹੈ ਕਿ ਲਗਾਤਾਰ ਜਿਹੜੀਆਂ ਮੀਟਿੰਗਸ ਦਾ ਦੌਰ ਚੱਲ ਰਿਹਾ ਇੱਕ ਸਰਕਾਰਾਂ ਦੇ ਵਿੱਚ, ਤੇ ਜਿਹੜੇ ਕਿਸਾਨ ਆਗੂ ਆ ਹਰ ਦੂਸਰੇ ਦਿਨ ਮੀਟਿੰਗ ਹੁੰਦੀ ਆ। ਤੇ ਕੱਲ 5 ਤਰੀਕ ਨੂੰ ਫਿਰ 5ਵੇਂ ਗੇੜ ਦੀ ਮੀਟਿੰਗ ਹੋਈ ਆ। ਪਹਿਲਾਂ ਤਾਂ ਆਪਾਂ ਇਹਦੇ ਤੇ ਚਰਚਾ ਜ਼ਰੂਰ ਕਰੀਏ ਕਿ ਮੀਟਿੰਗ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਇਆ, ਫਿਰ ਅੱਗੇ ਤੁਰਦੇ ਹਾਂ। ਦੇਖੋ, 11ਵਾਂ ਦਿਨ ਹੋ ਗਿਆ ਅੱਜ ਜੀ। 11 ਦਿਨਾਂ ਤੋਂ ਕਿਸਾਨ ਉੱਥੇ ਬੈਠੇ ਹੋਏ, ਜਿੱਦਾਂ ਤੁਸੀਂ ਦੱਸਿਆ ਕਿ ਬੜੇ ਤਕਲੀਫ ਦੇ ਹਾਲਾਤਾਂ ਦੇ ਵਿੱਚ, ਬਿਲਕੁਲ ਜਿੱਥੇ ਠੰਡ ਆ ਜੀ। ਫਿਰ ਉਤੋਂ ਤੁਹਾਡੇ ਕੋਲ ਹੈ ਕੁਛ ਨਹੀਂ, ਉਹਨਾਂ ਕੁ ਸਮਾਨ ਆ ਤੁਹਾਡੇ ਕੋਲ ਲੋੜੀਂਦਾ, ਤੁਹਾਡੇ ਕੋਲ ਸਮਾਨ ਵੀ ਹੈ ਨਹੀਂ। ਪਰ ਫਿਰ ਵੀ ਜਿੰਨੇ ਸਹਿਯੋਗ ਪੰਜਾਬ ਤੋਂ ਜਾਂ ਬਾਹਰੋਂ ਜਿੱਥੇ ਕਿਤੇ ਵੀ ਕਿਸੇ ਦੀ ਲੱਗਦਾ ਆ, ਉਹ ਕੁਛ ਨਾ ਕੁਛ ਜਿਹੜਾ ਆ ਦਾਨ ਵੀ ਕਰ ਰਿਹਾ ਆ, ਤੇ ਇਸ ਅੰਦੋਲਨ ਦੇ ਵਿੱਚ ਸ਼ਮੂਲੀਅਤ ਵੀ ਕਰ ਰਿਹਾ। ਉਸ ਦੇ ਨਾਲ ਅੰਦੋਲਨ ਆਪਣੇ ਪੀਕ ਵੱਲ ਨੂੰ ਜਾ ਰਿਹਾ ਜੀ। ਆਪਾਂ ਕਹਿ ਸਕਦੇ ਹਾਂ ਵੀ ਦਿਨ ਪਰ ਦਿਨ ਇਹ ਪੀਕ ਵੱਲ, ਇੱਕ ਤਾਂ ਹੁੰਦਾ ਕਿ ਡਾਊਨਫਾਲ, ਅਸੀਂ ਦੇਖਿਆ ਕਿ ਬਹੁਤ ਸਾਰੇ ਅੰਦੋਲਨ ਚੱਲਦੇ ਆ, ਪਰ ਫਿਰ ਡਾਊਨਫਾਲ ਇੱਕ ਪੀਕ ਤੋਂ ਬਾਅਦ ਆਉਣਾ ਸ਼ੁਰੂ ਹੋ ਜਾਂਦਾ ਕੁਝ ਦਿਨਾਂ ਦੇ ਬਾਅਦ। ਪਰ ਅੱਜ ਵੀ ਮੈਂ ਦੇਖ ਰਿਹਾ ਸੀ, BBC ਤੋਂ ਵੀ ਦੇਖਿਆ ਕਿ ਇੰਟਰਵਿਊਜ਼ ਕਿਸਾਨਾਂ ਦੀਆਂ ਵੀ ਦੇਖੀਆਂ, ਉਹ ਬੜੇ ਉਤਸੁਕਤਾ ਦੇ ਨਾਲ ਬੈਠੇ ਆ। ਤੇ ਜਦੋਂ ਰਿਪੋਰਟਰ ਵੀ ਉਹਨਾਂ ਨੂੰ ਪੁੱਛਦੇ ਆ ਵੀ ਤੁਸੀਂ ਹੁਣ ਕਿੱਦਾਂ ਆ ਇੱਥੇ, ਤੇ ਉਹ ਇਹ ਕਹਿ ਰਹੇ ਆ ਕਿ ਅਸੀਂ ਤਾਂ ਜੀ ਇੱਥੇ ਸਾਡਾ ਦਿਲ ਲੱਗਾ ਹੋਇਆ, ਸਾਨੂੰ ਬਾਕੀ ਸਟੇਟਸ ਦੇ ਜਿਹੜੇ ਕਿਸਾਨ ਆ ਉਹਨਾਂ ਦੇ ਨਾਲ ਸਾਡਾ ਭਾਈਚਾਰਾ ਹੀ ਬਹੁਤ ਬਣ ਗਿਆ। ਨਾਲ ਦੀ ਨਾਲ ਇਹ ਆਪਾਂ ਜ਼ਰੂਰ ਦੱਸ ਦਈਏ ਕਿ ਉੱਥੇ ਜਿਹੜੇ ਜਿੱਥੇ ਜੁੜੇ ਹੋਏ ਆ, ਚਾਹੇ ਉਹ ਸਿੰਘੂ ਬਾਰਡਰ ਆ, ਚਾਹੇ ਉਹ ਟਿਕਰੀ ਬਾਰਡਰ ਆ, ਉੱਥੇ ਬਾਰਡਰਾਂ ਦੇ ਉੱਤੇ ਕਿਸਾਨਾਂ ਨੇ ਜਿੱਥੇ ਧਰਨੇ ਵਾਲੀਆਂ ਥਾਵਾਂ ਆ ਉਹਨਾਂ ਦੇ ਨਾਂ ਵੀ ਰੱਖ ਲਏ, ਜਿੱਦਾਂ ਆਪਾਂ ਮਹੱਲਿਆਂ ਦੇ ਨਾਂ ਰੱਖ ਲੈਂਦੇ ਹਾਂ। ਨਾਂ ਕਿੱਦਾਂ ਰੱਖੇ ਆ? ਬਾਬਾ ਬੰਦਾ ਸਿੰਘ ਬਹਾਦਰ ਨਗਰ, ਬੀਬੀ ਗੁਲਾਬ ਕੌਰ ਨਗਰ, ਸ਼ਹੀਦ ਭਗਤ ਸਿੰਘ ਨਗਰ, ਚਾਚਾ ਅਜੀਤ ਸਿੰਘ ਨਗਰ, ਸ਼ਹੀਦ ਸਾਧੂ ਸਿੰਘ ਤਖਤੂਪੁਰਾ ਨਗਰ ਜੀ। ਇਸ ਤੋਂ ਇਲਾਵਾ ਜਿੱਥੇ ਪ੍ਰੈਸ ਕਾਨਫਰੰਸ ਕਰਦੇ ਆ, ਉੱਥੇ ਦੀ ਜਿਹੜੀ ਪ੍ਰੈਸ ਗੈਲਰੀ ਆ, ਉਹਦਾ ਨਾਂ ਵੀ ਮਹਾਨ, ਤੁਸੀਂ ਜਾਣਦੇ ਹੋਣਾ, ਅਸ਼ਫਾਕ ਸਾਹਿਬ, ਅਸ਼ਫਾਕ ਉਹਨਾਂ ਦਾ ਬੜਾ ਯੋਗਦਾਨ ਆ, ਆਜ਼ਾਦੀ ਘੁਲਾਟੀ ਆ, ਉਹਨਾਂ ਦਾ ਨਾਂ ਦੇ ਉੱਤੇ ਉਹ ਪ੍ਰੈਸ ਗੈਲਰੀ ਰੱਖੀ ਆ ਜੀ। ਇਹ ਤੋਂ ਜਾਨੀ ਸਿੱਧ ਹੁੰਦਾ ਕਿ ਬੀਬੀ ਗੁਲਾਬ ਕੌਰ ਦੀ ਆਪਾਂ ਗੱਲ ਕਰ ਲਈਏ, ਗਦਰ ਲਹਿਰ ਦੇ ਵਿੱਚ ਸ਼ਮੂਲੀਅਤ, ਬਿਲਕੁਲ ਉਹ ਤਾਂ ਬੀਬੀਆਂ ਨੂੰ ਰੈਪਰੈਜ਼ੈਂਟ ਕਰਦੀ ਹੈ। ਸ਼ਹੀਦ ਭਗਤ ਸਿੰਘ ਨੌਜਵਾਨਾਂ ਨੂੰ ਕਰਦਾ, ਤੇ ਬਾਬਾ ਬੰਦਾ ਸਿੰਘ ਬਹਾਦਰ, ਉਹ ਤਾਂ ਆਪਾਂ ਕਹਿ ਸਕਦੇ ਹਾਂ ਕਿ ਅੱਜ ਜੇ ਕਿਸਾਨੀ ਅੰਦੋਲਨ ਆ, ਉਹਦਾ ਜੜੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਸ਼ੁਰੂ ਹੋਈ, ਜਿਨ੍ਹਾਂ ਨੇ ਜ਼ਮੀਨਾਂ ਦਿੱਤੀਆਂ, ਜ਼ਮੀਨਾਂ ਦੇ ਮਾਲਕ ਬਣਾਇਆ। ਬਿਲਕੁਲ ਬਾਬਾ ਬੰਦਾ ਸਿੰਘ ਬਹਾਦਰ ਨੂੰ ਇਹਨਾਂ ਦਾ ਸ਼੍ਰੇਅ ਜਾਂਦਾ। ਫਿਰ ਚਾਚਾ ਅਜੀਤ ਸਿੰਘ ਦੀ ਆਪਾਂ ਗੱਲ ਕਰ ਲਈ, ਜਿਹੜੇ ਸ਼ਹੀਦ ਭਗਤ ਸਿੰਘ ਉਹਨਾਂ ਦੇ ਚਾਚਾ ਜੀ ਸੀਗੇ। ਉਹਨਾਂ ਨੇ ਪਗੜੀ ਸੰਭਾਲ ਜੱਟਾ ਲਹਿਰ ਇੱਕ ਚਲਾਈ ਕਿਸਾਨਾਂ ਦੇ ਹੱਕਾਂ ਦੇ ਲਈ, ਲਹਿਰਾਂ ਦੇ ਨਾਲ। ਹੁਣ ਉਹ ਜਿਹੜੇ ਇਦਾਂ ਦੇ, ਉਹ ਕਹਿੰਦੇ ਵੀ ਅਸੀਂ ਨਗਰ ਰੱਖ ਦਿੱਤੇ ਆ, ਉਹ ਤੋਂ ਭਾਵਨਾਵਾਂ, ਇਹਨਾਂ ਚੀਜ਼ਾਂ ਦੇ ਸੰਕੇਤ ਹੁੰਦੇ ਆ, ਉਹ ਤੋਂ ਸਾਨੂੰ ਪਤਾ ਲੱਗਦਾ ਕਿ ਕਿੱਡੀ ਵੱਡੀ ਇੱਕ ਭੂਮਿਕਾ ਦੇ ਵਿੱਚ ਇਹ ਅੰਦੋਲਨ ਚੱਲ ਰਿਹਾ ਜੀ। ਦੂਜਾ ਕਿ ਜਿਹੜੀ ਤੁਸੀਂ ਗੱਲ ਕੀਤੀ ਕਿ ਇਹ ਜਿਹੜੀ ਮੀਟਿੰਗ ਹੋਈ ਆ, ਮੀਟਿੰਗ ਕਿੱਦਾਂ ਦੀ ਰਹੀ ਜੀ। ਆਪਾਂ ਪਿਛਲੇ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਸੀ ਕਿ ਕੋਈ ਅਜੇ ਸਿੱਟਾ ਨਹੀਂ ਨਿਕਲਣਾ ਜੀ। ਸਿੱਟਾ ਨਾ ਨਿਕਲਣ ਦਾ ਕਾਰਨ ਇਹੀ ਹੈ ਕਿ ਸਰਕਾਰ ਤੋਂ ਇੱਕ ਵਾਰੀ ਵੀ ਸਾਨੂੰ ਲੱਗਾ ਨਹੀਂ ਕਿ ਉਹ ਪਿੱਛੇ ਹਟਣ ਨੂੰ ਤਿਆਰ ਹੈ ਜੀ। ਤੇ ਇਹਦੇ ਵਿੱਚ ਵੀ ਇਹੀ ਹੋਇਆ ਕਿ 5 ਘੰਟੇ ਮੀਟਿੰਗ ਚੱਲੀ ਆ ਵਿਗਿਆਨ ਭਵਨ ਦਿੱਲੀ ਦੇ ਵਿੱਚ ਜੀ। ਕਿਸਾਨ ਪਹਿਲਾਂ 1 ਘੰਟੇ ਤੱਕ ਕਹਿੰਦੇ ਵੀ ਮੌਨ ਹੀ ਰਹੇ ਆ, ਬੋਲੇ ਹੀ ਨਹੀਂ ਕੁਛ ਜੀ।
ਕਿਉਂਕਿ ਉਹ ਸਮਝਾਉਣ ਆਉਂਦੇ ਆ ਜੀ। ਪਹਿਲੀਆਂ ਚਲੋ ਹੁਣ ਤਾਂ ਨਰਿੰਦਰ ਸਿੰਘ ਤੋਮਰ ਹੁਣੀ ਆ ਰਹੇ ਆ, ਪਿਊਸ਼ ਗੋਇਲ ਹੁਣੀ ਆ ਰਹੇ ਆ, ਸੋਮ ਪ੍ਰਕਾਸ਼ ਹੁਣੀ ਮੀਟਿੰਗ ਦੇ ਵਿੱਚ ਆ ਰਹੇ ਆ। ਪਹਿਲਾਂ ਤਾਂ ਭੇਜਦੇ ਹੀ ਸੈਕਟਰੀ ਹੁੰਦੇ ਸੀ, ਸੈਕਟਰੀ ਆਉਂਦੇ ਸੀ, ਗੱਲਾਂ ਬਾਤਾਂ ਕਰਦੇ ਸੀ, ਇਹ ਆ ਕੇ ਦੱਸਦੇ ਸੀ ਕਿ ਇਹ ਤੁਹਾਡੇ ਲਈ ਬਹੁਤ ਲਾਹੇਵੰਦ ਆ ਕਾਨੂੰਨ, ਇਹ ਤੁਹਾਨੂੰ ਮੰਨਣਾ ਚਾਹੀਦਾ। ਤੇ ਹੁਣ ਵੀ ਇਹੀ ਹੈਗਾ। ਤੇ ਨਾਲ ਦੀ ਨਾਲ ਪਹਿਲਾਂ ਕਿਸਾਨਾਂ ਦੀ ਜਿਹੜੀ ਮੰਗ ਆ, ਹੁਣ ਆਪਾਂ ਇਹ ਵੀ ਕਹਿ ਦਈਏ ਕਿ ਕਿਸਾਨ ਵੀ ਅੜੇ ਹੋਏ ਆ। ਪਹਿਲਾਂ ਕਿਸਾਨਾਂ ਦੀ ਮੰਗ ਇਹ ਸੀ ਕਿ ਸਾਨੂੰ ਜਿਹੜੀ ਮੈਕਸਿਮਮ ਪ੍ਰਾਈਸ ਰੇਟ ਆ MSP ਜਿਹੜੀ ਆ ਉਹ ਸਾਨੂੰ ਦੇ ਦਿੱਤੀ ਜਾਵੇ, ਉਹਦੇ ਉੱਤੇ ਹੀ ਉਹ ਮੰਨਣ ਨੂੰ ਤਿਆਰ ਸੀ। ਪਰ ਜਿਸ ਤਰੀਕੇ ਦੇ ਨਾਲ ਅੰਦੋਲਨ ਹੁਣ ਆਪਣੀ ਪੀਕ ਤੇ ਚਲੇ ਗਿਆ, ਹੁਣ ਉਹਨਾਂ ਦੀ ਮੰਗ ਇੱਕੋ ਹੀ ਆ ਕਿ ਹਾਂ ਜਾਂ ਨਾ, ਜਿਹੜੇ ਬਿੱਲ ਆ ਉਹ ਰੱਦ ਕਰੋ। ਪਰ ਸਰਕਾਰ ਹੁਣ ਚਾਹੁੰਦੀ ਆ ਕਿ ਹੁਣ ਗਬਲਾ ਰਾਹ ਕੱਢ ਲਈਏ, MSP ਨੂੰ ਜਾਂ ਮੰਨ ਲਿਆ ਜਾਵੇ। ਪਰ ਹੁਣ ਕਿਸਾਨਾਂ ਦੀ ਵੀ ਇੱਥੇ ਅੜੀ ਹੋ ਗਈ ਆ। ਪਰ ਮੇਰੇ ਖਿਆਲ ਨਾਲ ਦਲਜੀਤ ਜੀ, ਜਿੱਦਾਂ ਤੁਸੀਂ ਗੱਲ ਕੀਤੀ ਕਿ ਪਹਿਲਾਂ ਕਿਸਾਨ ਇਹ ਸੋਚਦੇ ਸੀ ਕਿ ਸਿਰਫ MSP ਲਿਖ ਕੇ ਦੇ ਦੇਣ, ਪਰ ਜਿਸ ਤਰੀਕੇ ਨਾਲ ਕਾਨੂੰਨ ਜਿੰਨੇ ਵੀ ਪੜ੍ਹੇ ਆ, ਆਪਾਂ ਪਿਛਲੇ ਕਈ ਮਹੀਨੇ ਜਦੋਂ ਦਾ ਇਹ ਜਿਹੜੀ ਕਾਨੂੰਨਾਂ ਦੀ ਗੱਲ ਚੱਲੀ ਆ, ਜਿੰਨੇ ਵੀ ਪੜ੍ਹੇ ਆ, ਉਹ ਵੇਖ ਕੇ ਸਾਫ਼ ਸਪਸ਼ਟ ਇਹ ਹੁੰਦਾ ਕਿ ਜਿਹੜੇ ਕਾਨੂੰਨ ਆ ਉਹ ਪੂਰੀ ਤਰ੍ਹਾਂ ਕਿਸਾਨੀ ਦੇ ਜਾਂ ਜਿਹੜੀ ਕਿਸਾਨੀ ਆ ਉਹਨੂੰ ਖਤਮ ਕਰ ਦੇਣਗੇ। ਉਹਦੀ ਜਿਹੜੀ ਹਰ ਮੱਦ ਆ ਉਹ ਕਿਸਾਨੀ ਦੇ ਉਲਟ ਜਾਂਦੀ ਆ। ਮੇਰੇ ਜਿੱਦਾਂ ਮੇਰੇ ਖਿਆਲ ਸ਼ਾਇਦ ਕਿਸਾਨ ਵੀ ਇਸ ਕਰਕੇ ਇੱਥੇ ਅੜੇ ਹੋਏ ਆ ਕਿ ਇਹਨੂੰ ਵਾਪਸ ਲਿਆ ਜਾਵੇ, ਇਹਨਾਂ ਕਾਨੂੰਨਾਂ ਨੂੰ ਬਿਲਕੁਲ ਸਿਰੇ ਤੋਂ ਨਕਾਰ ਦਿੱਤਾ ਜਾਵੇ, ਰੱਦ ਕੀਤਾ ਜਾਵੇ, ਕਿਉਂਕਿ ਸਿਰਫ MSP ਲਿਖਣ ਨਾਲ ਮੇਰੇ ਖਿਆਲ ਹੱਲ ਇਸ ਵੇਲੇ ਨਹੀਂ ਹੋਣਾ। ਦੇਖੋ, ਜੇ ਇਹ ਅੰਦੋਲਨ ਨਾ ਚੱਲਦਾ ਕਿਸੇ ਨੇ ਕਾਨੂੰਨ ਵੀ ਨਹੀਂ ਪੜ੍ਹਨਾ ਸੀ। ਕਾਨੂੰਨ ਇਦਾਂ ਹੀ ਬਣਦੇ ਆ ਸਾਡੇ ਅੱਖਾਂ ਦੇ ਵਿੱਚ, ਜਿੱਦਾਂ ਕਹਿ ਲਓ ਬਈ ਧੂੜ ਝੋਂਕ ਦਿੱਤੀ ਜਾਂਦੀ ਆ। ਗੱਲ ਸਾਨੂੰ ਤਾਂ ਇੱਕ ਲਾਈਨ ਦੇ ਵਿੱਚ ਦੱਸ ਦਿੱਤਾ ਜਾਂਦਾ ਹੈ ਜੀ, ਜ਼ਰੂਰੀ ਵਾਸਤਾਂ ਦਾ ਬਿੱਲ ਇੱਕ ਲਾਈਨ ਦੀ ਬਣਾਤੀ, ਬਾਕੀ ਸਾਰਾ ਅੰਗਰੇਜ਼ੀ ਦੇ ਵਿੱਚ ਲਿਖਿਆ ਹੁੰਦਾ। ਆਮ ਬੰਦਾ ਜਿਹਨੂੰ ਕੁਝ ਪਤਾ ਹੀ ਨਹੀਂ, ਉਹਨੂੰ ਵਿਚਾਰੇ ਨੂੰ ਇਹ ਪਤਾ ਹੀ ਨਹੀਂ ਲੱਗਦੀਆਂ। ਪੰਜਾਬੀ ਦੀਆਂ ਵੀ ਟੈਕਨੀਕਲ ਮੱਦਾਂ, ਜ਼ਰੂਰੀ ਵਾਸਤਾਂ ਦਾ ਬਿੱਲ, ਉਸ ਤੋਂ ਬਾਅਦ ਫਿਰ ਉਹ ਆਮ ਬੰਦੇ ਤੋਂ ਤਾਂ ਉਲਟੇ ਜਾਂਦਾ ਉਹ। ਹੁਣ ਇੱਥੇ ਲੋਕਾਂ ਨੇ ਦੇਖਿਆ ਵੀ ਯਾਰ ਇਹ ਅੰਦੋਲਨ ਚੱਲ ਰਿਹਾ, ਪੜ੍ਹੀਏ ਤਾਂ ਸਹੀ। ਬਿਲਕੁਲ, ਲੋਕਾਂ ਨੇ ਫਿਰ ਉਹਦੇ ਟ੍ਰਾਂਸਲੇਸ਼ਨ ਵੀ ਕੀਤੀ, ਉਹਨੂੰ ਸੌਖੇ ਅੱਖਰਾਂ ਦੇ ਵਿੱਚ ਲਿਆਂਦਾ, ਕਾਨੂੰਨੀ ਜਾਨੀ ਲੈਂਗੁਏਜ ਤੋਂ ਇੱਕ ਆਮ ਭਾਸ਼ਾ ਦੇ ਵਿੱਚ ਲਿਆਂਦਾ, ਤੇ ਲੋਕਾਂ ਨੂੰ ਸਮਝ ਲੱਗਣ ਲੱਗ ਗਈ ਹੈ। ਅਦਰਵਾਈਜ਼ ਕੀ ਹੋਣਾ ਸੀ ਕਿ MSP ਵਾਲਾ ਮੰਨ ਲੈਣਾ ਸੀ, ਉਸ ਤੋਂ ਬਾਅਦ ਜਿਹੜੇ ਹੁਣ ਤੁਸੀਂ ਦੇਖਦੇ ਆ ਕਿ ਕਿੰਨੇ ਜ਼ਿਆਦਾ ਇਹਦੇ ਨੁਕਸਾਨ ਹੈਗੇ ਆ ਕਾਨੂੰਨਾਂ ਦੇ, ਮੰਨ ਲੈਣਾ ਸੀ। ਇੱਦਾਂ ਹੀ ਪਹਿਲਾਂ ਕਿਸਾਨ ਜਥੇਬੰਦੀਆਂ AC ਰੂਮ ਦੇ ਵਿੱਚ ਬੈਠਦੇ ਸੀ, ਉਹਦੇ ਵਿੱਚ ਕਾਨੂੰਨਾਂ ਦੇ ਬਾਰੇ ਸਮਝੌਤਾ ਹੋ ਜਾਂਦਾ ਸੀ। ਇਹੀ ਕਾਰਨ ਆ ਕਿ ਉਹਨਾਂ ਨੂੰ ਕੁਛ ਨਾ ਕੁਛ ਸਰਕਾਰ ਦੇ ਵੱਲੋਂ ਮਿਲ ਵੀ ਜਾਂਦਾ ਸੀ। ਪਰ ਇਸ ਵੇਲੇ ਜਿਹੜੇ ਕਿਸਾਨ ਆਗੂ ਵੀ ਆ, ਉਹ ਤਾਂ ਆਪਣੀ ਰੋਟੀ ਵੀ ਘਰੋਂ ਲੈ ਕੇ ਜਾਂਦੇ, ਆਪਣੀ ਪਾਣੀ ਵੀ ਨਹੀਂ ਪੀਂਦੇ, ਉਹ ਕਿਸਾਨ ਉਹ ਸਹੂਲਤਾਂ ਦਿੰਦੇ। ਉਹਦਾ ਵੀ ਮੇਰੇ ਖਿਆਲ ਇੱਕ ਕਾਰਨ ਆ, ਕਿਉਂਕਿ ਜਦੋਂ ਪਹਿਲੀ ਵਾਰ ਮੀਟਿੰਗ ਹੋਈ ਤੇ ਫੋਟੋਆਂ ਬਾਹਰ ਆਈਆਂ ਸੀ, ਵਾਇਰਲ ਹੋਈਆਂ ਸੀ ਕਿ ਦੇਖੋ ਕਿਸਾਨ ਤਾਂ ਜਿਹੜੇ ਆ ਉਹ ਇਸ ਵੇਲੇ ਸੰਘਰਸ਼ ਲੜ ਰਹੇ ਆ, ਸੜਕਾਂ ਤੇ ਬੈਠੇ, ਪਰ ਜਿਹੜੇ ਉਹਨਾਂ ਦੇ ਆਗੂ ਆ ਉਸ ਤਰੀਕੇ ਨੂੰ ਦੂਸਰੀ ਤਰ੍ਹਾਂ ਪ੍ਰਚਾਰਿਆ ਗਿਆ ਕਿ ਉਹ ਮੰਤਰੀਆਂ ਨਾਲ ਬਹਿ ਕੇ ਜਿਹੜੇ ਸ਼ਾਹੀ ਭੋਜਨ ਛਕਦੇ ਆ। ਮੇਰੇ ਖਿਆਲ ਜਿਹੜੀ ਗਲਤੀ ਉਸ ਵੇਲੇ ਹੋਈ, ਉਸ ਤੋਂ ਕਿਸਾਨ ਇਸ ਵੇਲੇ ਗੁਰੇਜ਼ ਕਰਨਾ ਚਾਹੁੰਦੇ ਆ, ਤਾਂ ਜੋ ਜਿਹੜੇ ਆ ਉਹ ਆਪਣਾ ਲੰਗਰ ਵੀ, ਉਸ ਲੰਗਰ ਚੋਂ ਜਿਹੜੇ ਉਸ ਸੰਘਰਸ਼ 'ਚ ਪੱਕਦਾ ਆ, ਬਣਦਾ ਆ, ਉਹ ਸਭ ਕੁਝ ਉਹ ਨਾਲ ਆਪਣੇ ਲੈ ਕੇ ਜਾਂਦੇ ਆ। ਤੁਹਾਡੀ ਗੱਲ ਸਹੀ ਆ ਪਰ ਇਹ ਵੀ ਆ ਕਿ ਪਹਿਲਾਂ ਮਿਲਦੇ ਵੀ ਰਹੇ ਆ ਤੋਹਫੇ ਪਹਿਲਾਂ ਕਿਸਾਨ ਆਗੂਆਂ ਨੂੰ, ਪਰ ਇਸ ਵੇਲੇ ਇੰਨਾ ਜ਼ਿਆਦਾ ਕਿਸਾਨ ਆਗੂਆਂ ਦੇ ਉੱਤੇ ਵੀ ਪ੍ਰੈਸ਼ਰ ਆ ਕਿ ਕਿਸਾਨ ਆਗੂ ਜੇ ਉਹਨਾਂ ਨੂੰ ਪਤਾ ਆ ਕਿ ਜੇ ਅਸੀਂ ਕੋਈ ਵੀ ਗੱਲ ਜੇ ਕਿਤੇ ਵੀ ਲਚਕੀਲੇ ਹੋ ਗਏ, ਲੋਕਾਂ ਨੇ ਸਾਨੂੰ ਇਸ ਵੇਲੇ ਬਦਲ ਦੇਣਾ। ਅਸੀਂ ਸਮਝੌਤਾ ਕਰ ਵੀ ਲਿਆ, ਜਿਹੜੇ ਲੋਕ ਬੈਠੇ ਹੋਏ ਆ ਲੋਕ ਮੰਨਣ ਨੂੰ ਸਵੀਕਾਰ ਨਹੀਂ ਕਰਨਗੇ, ਲੋਕਾਂ ਦਾ ਪ੍ਰੈਸ਼ਰ ਇੰਨਾ ਜ਼ਿਆਦਾ ਆ। ਇਸ ਕਰਕੇ ਇਹ ਜ਼ਰੂਰੀ ਵੀ ਆ। ਪਰ ਹੁਣ ਨਾਲ ਦੀ ਨਾਲ ਪੋਲੀਟਿਕਸ ਦੇ ਵਿੱਚ ਜਿੰਨੇ ਵੀ ਲੋਕ ਹੈਗੇ ਆ, ਉਹਨਾਂ ਨੂੰ ਇਹ ਗੱਲ ਜ਼ਰੂਰ ਮੰਨਣੀ ਪੈਣੀ ਆ ਕਿ ਲੋਕ ਰੋਹ ਦੇ ਅੱਗੇ ਤੁਹਾਡੀਆਂ ਪਾਰਟੀਆਂ ਕੁਛ ਨਹੀਂ। ਜਦੋਂ ਲੋਕਾਂ ਦੇ ਵਿੱਚ ਆਕਰੋਸ਼ ਆਉਂਦਾ, ਲੋਕ ਚੁੱਪ ਕਰਕੇ ਬੈਠੇ ਰਹਿੰਦੇ ਆ। ਮੈਨੂੰ ਚੇਤੇ ਆਉਂਦੀ ਆ ਉਹ ਕਵਿਤਾ ਆਈ ਐਮ ਦਾ ਪੀਪਲ +1 ਦੇ ਵਿੱਚ ਪਹਿਲੀ ਕਵਿਤਾ ਆ ਜਿਹੜੀ ਅੰਗਰੇਜ਼ੀ ਦੇ ਕੰਪਲਸਰੀ ਇੰਗਲਿਸ਼ ਦੇ ਵਿੱਚ ਤੁਸੀਂ ਪੜ੍ਹੀ ਹੋਣੀ ਸਾਰੇ ਦੋਸਤਾਂ ਨੇ। ਉਹਦੇ ਵਿੱਚ ਇਹੀ ਦੱਸਿਆ ਗਿਆ ਕਿ ਮੈਂ ਆਮ ਲੋਕ ਆ, ਮੈਨੂੰ ਭੀੜ ਵੀ ਕਹਿੰਦੇ ਆ, ਮੌਬ ਕਹਿੰਦੇ ਮੈਨੂੰ, ਪਰ ਮੈਂ ਜਦੋਂ ਮੇਰੇ ਮਨ ਦੇ ਵਿੱਚ ਆਕਰੋਸ਼ ਉੱਠਦਾ ਆ, ਮੈਂ ਦੁਨੀਆ ਬਦਲ ਦਿੰਦਾ, ਮੈਂ ਅਵਿਸ਼ਕਾਰ ਕਰ ਦਿੰਦਾ। ਉਹ ਭੀੜ ਦੇ ਵੱਲੋਂ ਹੀ ਸੰਬੋਧਨ ਹੋ ਕੇ ਕਹਿੰਦੇ ਆ। ਤੇ ਅੱਜ ਇਹ ਜਿਹੜੀ ਭੀੜ ਆ ਇਹ ਇੱਕ ਅੰਦੋਲਨ ਦਾ ਰੂਪ ਲੈ ਚੁੱਕੀ ਆ, ਤੇ ਇਹਦੇ ਪੋਲੀਟੀਕਲ ਕੀ ਨਿਕਲਦੇ ਆ ਸਿੱਟੇ, ਇਹ ਆਉਣ ਵਾਲਾ ਹੁਣ ਸਮਾਂ। ਪਰ ਦਲਜੀਤ ਜੀ, ਜਿਸ ਤਰੀਕੇ ਨਾਲ ਜਿਹੜਾ ਮੀਟਿੰਗਾਂ ਦਾ ਦੌਰ ਚੱਲਦਾ, ਤਾਂ ਹਰ ਵਾਰ ਉਸ ਤੋਂ ਬਾਅਦ ਨਿਕਲ ਕੇ ਇਹੀ ਸਾਹਮਣੇ ਹੁੰਦਾ ਕਿ ਕੋਈ ਫੈਸਲਾ ਅਜੇ ਹੋਇਆ ਨਹੀਂ। ਹਰ ਮੀਟਿੰਗ ਜਿਹੜੀ ਬੇਸਿੱਟਾ ਨਿਕਲੀ। ਇਸ ਵਾਰ ਵੀ ਜਿਹੜਾ ਜਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਕਿ ਕਿਸਾਨਾਂ ਨੇ ਇੱਕ ਤਰੀਕੇ ਨਾਲ ਸਿਰਫ ਇਹੀ ਕਿਹਾ ਕਿ ਸਾਨੂੰ ਹਾਂ ਜਾਂ ਨਾ ਦੇ ਵਿੱਚ ਜਵਾਬ ਦਿਓ, ਤਖਤੀਆਂ ਯੈਸ ਜਾਂ ਨੋ ਦੀਆਂ ਫੜ ਲਈਆਂ ਵੀ ਇਹਦੇ ਵਿੱਚ ਜਵਾਬ ਦਿਓ, ਤੁਸੀਂ ਕੁਝ ਕਰਨਾ ਜਾਂ ਨਹੀਂ ਕਰਨਾ। ਪਰ ਸਰਕਾਰ ਦੀ ਨੀਤੀ ਅਜੇ ਵੀ ਉਹੀ ਆ ਮੇਰੇ ਖਿਆਲ, ਇਸ ਸੰਘਰਸ਼ ਨੂੰ ਲਮਕਾਉਣ ਦੀ। ਤਾਂ ਜਿਹੜੀ ਉਹ ਹਰ ਦੂਜੇ ਦਿਨ ਹੁਣ ਇਸ ਮੀਟਿੰਗ ਤੋਂ ਬਾਅਦ ਵੀ 8 ਤਰੀਕ ਦਾ ਕਿਸਾਨਾਂ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ, ਤੇ 9 ਤਰੀਕ ਨੂੰ ਅਗਲੀ ਮੀਟਿੰਗ ਆ। ਤੁਹਾਨੂੰ ਲੱਗਦਾ ਕਿ ਇਸ ਭਾਰਤ ਬੰਦ ਨਾਲ ਕੋਈ ਫਰਕ ਪਊਗਾ ਅਗਲੀ ਮੀਟਿੰਗ ਤੇ?
ਦੇਖੋ 7 ਦਸੰਬਰ ਪਹਿਲਾਂ ਸਰਕਾਰ ਚਾਹੁੰਦੀ ਸੀ ਜੀ, ਕੱਲ ਦੀ ਜਾਣੀ ਮੀਟਿੰਗ 7 ਦਸੰਬਰ ਵੀ ਉਸ ਬੰਦ ਤੋਂ ਪਹਿਲਾਂ, ਕਿਉਂਕਿ 8 ਦਸੰਬਰ ਦਾ ਜਿਹੜਾ ਬੰਦ ਹੈ ਉਹ ਪਹਿਲਾਂ ਹੀ ਉਡੀਕਿਆ ਹੋਇਆ ਜੀ, ਜੀ, ਕਿ ਸਰਕਾਰ ਚਾਹੁੰਦੀ ਸੀ ਕਿ 7 ਦਸੰਬਰ ਨੂੰ ਕੋਈ ਨਾ ਕੋਈ ਰਿਜ਼ਲਟ ਨਿਕਲੇ, ਜੀ, ਕਿਉਂਕਿ ਅਜੇ ਤੱਕ ਅੰਦੋਲਨ ਸੀਮਤ ਜੇ ਆਪਾਂ ਰੱਖੀਏ ਇਹਨੂੰ ਉੱਤਰ ਪ੍ਰਦੇਸ਼ ਦੇ ਕਿਸਾਨਾਂ ਤੱਕ, ਰਾਜਸਥਾਨ ਦੇ, ਹਰਿਆਣਾ ਤੇ ਪੰਜਾਬ ਦੇ ਕਿਸਾਨਾਂ ਤੱਕ ਸੀਮਤ ਕਰ ਸਕਦੇ ਹਾਂ ਜੀ। ਹੁਣ ਜਦੋਂ ਸਾਰੇ ਭਾਰਤ ਬੰਦ ਦਾ ਸੱਦਾ ਦਿੱਤਾ, ਉਸ ਤੋਂ ਬਾਅਦ ਹੁਣ ਪਤਾ ਲੱਗਣਾ ਕਿ ਕੀ ਬਾਕੀ ਸਟੇਟਸ ਦੇ ਵਿੱਚ ਵੀ ਗਵਰਨਮੈਂਟ ਦੇ ਪ੍ਰਤੀ ਵਿਰੋਧ ਹੈਗਾ ਜੀ। ਇਹਦਾ ਸਿੱਟਾ ਹੁਣ ਸਾਹਮਣੇ ਆਉਣ ਲੱਗ ਗਿਆ ਆ। ਪੱਛਮੀ ਬੰਗਾਲ ਦੇ ਵਿੱਚ ਤ੍ਰਿਣਮੂਲ ਕਾਂਗਰਸ ਨੇ ਸਭ ਤੋਂ ਪਹਿਲਾਂ ਵਿਰੋਧ ਕਰ ਦਿੱਤਾ ਕਿ ਅਸੀਂ ਇਸ ਭਾਰਤ ਬੰਦ ਦਾ ਜਿਹੜਾ ਪੂਰਾ ਸਮਰਥਨ ਕਰਾਂਗੇ ਜੀ। ਫਿਰ ਕਮਿਊਨਿਸਟ ਪਾਰਟੀਆਂ, ਚਾਹੇ ਉਹ ਸੀਪੀਆਈ ਜਾਂ ਸੀਪੀਆਈਐਮ ਆ, ਜਿੰਨੀਆਂ ਵੀ ਕਮਿਊਨਿਸਟ ਵਾਮਪੰਥੀ ਦਲ ਹੈਗੇ, ਉਹ ਸਾਰਿਆਂ ਨੇ ਸਪੋਰਟ ਕੀਤੀ ਆ। ਰਾਸ਼ਟਰੀ ਜਨਤਾ ਦਲ, ਲਾਲੂ ਪ੍ਰਸਾਦ ਯਾਦਵ ਦੀ ਪਾਰਟੀ, ਜਿੰਨੇ ਵਿਰੋਧੀ ਧਿਰ ਸੀਗੀ ਉੱਥੇ ਬਿਹਾਰ ਦੇ ਵਿੱਚ, ਉਹਨਾਂ ਨੇ ਕੱਲ ਅਨਸ਼ਨ ਵੀ ਰੱਖਿਆ ਇਸੇ ਮਾਮਲੇ ਦੇ ਉੱਤੇ। ਸਾਰੀਆਂ ਪਾਰਟੀਆਂ ਜਿਹੜੀਆਂ ਇਕੱਠੀਆਂ ਹੋ ਰਹੀਆਂ, ਜਿਹੜੀਆਂ ਕਿ ਐਂਟੀ ਬੀਜੇਪੀ ਵੀ ਆਪਾਂ ਕਹਿ ਸਕਦੇ ਹਾਂ, ਭਾਵੇਂ ਇਹਦੇ ਵਿੱਚ ਪੋਲੀਟੀਕਲ ਸਟੰਟ ਹੋਵੇ। ਪਿਛਲੇ ਮੈਂ ਪ੍ਰੋਗਰਾਮ ਦੇ ਵਿੱਚ ਵੀ ਦੱਸਿਆ ਸੀ ਕਿ ਜੰਤਰ ਮੰਤਰ ਦੇ ਵਿੱਚ ਇੱਕ ਜਥਾ ਬੈਠਾ ਰਿਹਾ, ਉਹ ਤਾਮਿਲਨਾਡੂ ਤੇ ਆਇਆ ਸੀ ਤੇ ਗਲਾਂ ਦੇ ਵਿੱਚ ਉਹਨਾਂ ਨੇ ਖੋਪੜੀਆਂ ਪਾਈਆਂ ਹੋਈਆਂ ਸੀ ਆਪਣੇ ਰਿਸ਼ਤੇਦਾਰਾਂ ਦੀਆਂ, ਜਿਹੜੇ ਕਿ ਮਰ ਚੁੱਕੇ ਸੀ ਇਹਨਾਂ ਖੇਤੀ ਦੇ ਝਮੇਲਿਆਂ ਕਰਕੇ, ਖੇਤੀ ਦੇ ਕਰਜ਼ਿਆਂ ਦੇ ਕਰਕੇ, ਆਤਮ ਹੱਤਿਆ ਕੋਈ ਕਰਕੇ ਚਲੇ ਗਿਆ, ਖੁਦਕੁਸ਼ੀਆਂ ਦੇ ਕਰਕੇ ਜੀ। ਉਹ ਹੁਣ ਪਤਾ ਲੱਗਾ ਕਿ ਤਾਮਿਲਨਾਡੂ ਦੇ ਵਿੱਚ ਵੀ ਬੜੇ ਉਹ ਹੈਗੇ ਆ, ਐਕਟਿਵ ਹੋਏ ਆ, ਉਹਨਾਂ ਨੇ ਵੀ ਹੁਣ ਕਿਹਾ ਆ ਕਿ ਅਸੀਂ ਉੱਥੇ ਤੱਕ ਪਹੁੰਚਾਂਗੇ। ਉਹਦਾ ਕਾਰਨ ਇੱਕ ਇਹ ਆ ਕਿ ਪੰਜਾਬ ਹਰਿਆਣਾ ਨੂੰ ਦਿੱਲੀ ਬਹੁਤ ਨੇੜੇ ਪੈਂਦਾ। ਹੁਣ ਇੱਕ ਉੜੀਸਾ ਦੇ ਵਿੱਚ ਕਿਸਾਨ ਬੈਠਾ, ਇੱਕ ਤਾਮਿਲਨਾਡੂ ਦੇ ਵਿੱਚ ਕੇਰਲਾ ਦੇ ਵਿੱਚ, ਉਹਨਾਂ ਦੇ ਲਈ ਦਿੱਲੀ ਤੱਕ ਪਹੁੰਚਣਾ ਬੜਾ ਔਖਾ। ਪਰ ਜਿਹੜਾ ਇਹ ਬੰਦ ਦਾ ਸੱਦਾ ਦਿੱਤਾ, ਹੁਣ ਇਹ ਭਾਰਤ ਬੰਦ ਦਾ, ਇਹਨੂੰ ਇਹ ਜਿੱਦਾਂ ਤਾਮਿਲਨਾਡੂ ਦੇ ਕਿਸਾਨਾਂ ਨੇ ਕਹਿ ਦਿੱਤਾ, ਉੜੀਸਾ ਦਿਆਂ ਨੇ ਕਹਿ ਦਿੱਤਾ ਆ ਕਿ ਅਸੀਂ ਜ਼ਿਲ੍ਹਾ ਪੱਧਰ ਦੇ ਉੱਤੇ ਇਹ ਅੰਦੋਲਨ ਦੇ ਵਿੱਚ, ਅਸੀਂ ਬੰਦ ਦੇ ਵਿੱਚ ਸਪੋਰਟ ਕਰਾਂਗੇ ਜੀ। ਦੂਜਾ ਹੈ ਕਿ ਦਿੱਲੀ ਦੇ ਜਿੰਨੀਆਂ ਵੀ ਸੜਕਾਂ ਆਉਂਦੀਆਂ ਆ ਸਾਰੇ ਦੇਸ਼ ਤੋਂ, ਉਹ ਸਾਰੀਆਂ ਬਲੌਕ ਕੀਤੀਆਂ ਜਾਣਗੀਆਂ। ਟੋਲ ਪਲਾਜ਼ਾ ਜਿਹੜੇ ਹੈਗੇ ਉਹਨਾਂ ਨੂੰ ਵੀ ਬਲੌਕ ਕੀਤਾ ਜਾਣਾ। ਹੁਣ ਦਿੱਲੀ ਜੇ ਇੱਦਾਂ ਰੋਕਿਆ ਜਾਂਦਾ, ਇਹਦਾ ਅਸਰ ਬਹੁਤ ਜ਼ਿਆਦਾ ਵਿਆਪਕ ਪੱਧਰ ਦੇ ਉੱਤੇ ਹੋਣਾ ਤੇ ਇਹਦੇ ਨਾਲ ਇਹ ਵੀ ਹੋ ਜਾਣਾ ਆ ਕਿ ਇਹ ਕਿਸਾਨਾਂ ਦੇ ਨਾਲ ਹੋਰ ਵੀ ਬਹੁਤ ਸਾਰੇ ਲੋਕ ਜੁੜਨਗੇ ਜੀ। ਲੋਕਾਂ ਦੇ ਵਿੱਚ ਇੱਕ ਭਰਮ ਜਿਹੜਾ ਹੁੰਦਾ ਆ ਟੁੱਟ ਜਾਂਦਾ ਆ, ਕਿਉਂਕਿ ਜਿਸ ਤਰੀਕੇ ਦੇ ਨਾਲ ਕਿਸਾਨ ਅੱਗੇ ਵੱਧ ਰਹੇ ਆ, ਉਹ ਫਿਰ ਦੂਜਿਆਂ ਦੇ ਵਿੱਚ ਜਿਹੜੇ ਛੋਟੇ ਪੱਧਰ ਦੇ ਹੈਗੇ ਆ, ਜਿਹੜੇ ਯੂਨੀਅਨਸ ਕੰਮ ਕਰਦੀਆਂ, ਉਹ ਵੀ ਨਾਲ ਹੁਣ ਸਪੋਰਟ ਕਰ ਰਹੇ ਆ। ਪਰ ਜਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਆ ਕਿ ਹਰ ਬੰਨੇ ਜਿਹੜਾ ਇਸ ਸਮਰਥਨ ਮਿਲ ਰਿਹਾ ਆ, ਜਿਹੜੀਆਂ ਭਾਰਤ ਦੀਆਂ ਪਾਰਟੀਆਂ ਆ ਜਾਂ ਵੱਖੋ ਵੱਖਰੇ ਜਿਹੜੇ ਸੂਬੇ ਆ, ਉਹ ਕਿਸਾਨਾਂ ਦੇ ਸਮਰਥਨ ਦੇ ਵਿੱਚ ਆ ਰਹੇ ਆ। ਪਰ ਇਹਦੇ ਨਾਲ ਜਿਹੜੀ ਬੀਜੇਪੀ ਵੱਲੋਂ ਮੀਟਿੰਗ ਕੀਤੀਆਂ ਜਾਂਦੀਆਂ, ਪਹਿਲਾਂ ਜਿੱਦਾਂ ਤੁਸੀਂ ਕਿਹਾ ਕਿ ਅਫਸਰਸ਼ਾਹੀ ਹੀ ਹੁੰਦੀ ਸੀ, ਹੁਣ ਪਰ ਮੰਤਰੀ ਆਉਂਦੇ ਆ। ਪਰ ਮੇਰੇ ਖਿਆਲ ਨਾਲ ਉਹ ਮੰਤਰੀ ਵੀ ਸਿਰਫ ਅਫਸਰਸ਼ਾਹੀ ਤੋਂ ਕੁਝ ਵੀ ਉੱਪਰ ਨਹੀਂ, ਕਿਉਂਕਿ ਉਹਨਾਂ ਦੇ ਹੱਥ ਵਿੱਚ ਕੁਝ ਨਹੀਂ। ਜੇ ਕੋਈ ਫੈਸਲਾ ਲੈਣਾ ਹੋਵੇ ਤਾਂ ਹੀ ਉਹ ਜਿਹੜੇ ਮੰਤਰੀ ਆ ਦੁਬਾਰਾ ਉੱਠ ਕੇ ਬਾਹਰ ਜਾਂਦੇ ਆ, ਮੇਰੇ ਖਿਆਲ ਵੱਡੇ ਸਾਹਿਬਾਂ ਨੂੰ ਜਿਹੜੇ ਕਾਲ ਕਰਨ ਜਾਂਦੇ ਕਿ ਜਾਂ ਉਹਨਾਂ ਨਾਲ ਤਾਲਮੇਲ ਬਣਾਉਂਦੇ ਆ ਕਿ ਕੀ ਕਰਨਾ ਆ। ਹੁਣ ਇਹਨਾਂ ਮੀਟਿੰਗ ਦੇ ਵਿੱਚ ਵੀ ਉਹਨਾਂ ਦੇ ਹੱਥ ਆਪਣੇ ਕੁਝ ਨਹੀਂ ਆ। ਹੁਣ ਜੇ ਮੋਦੀ ਸਾਹਿਬ ਦਾ ਇੱਕ ਕਿਰਦਾਰ ਇਸ ਤੋਂ ਪਹਿਲਾਂ ਬਹੁਤ ਵੱਡਾ ਕਰਕੇ ਜਿਹੜਾ ਪ੍ਰਚਾਰਿਆ ਗਿਆ, ਇੱਕ ਬਹੁਤ ਵੱਡਾ ਅਕਸ ਕਰਕੇ ਵਿਖਾਇਆ ਗਿਆ ਕਿ ਜਿਹੜੇ ਮੋਦੀ ਸਾਹਿਬ ਆ ਉਹ ਫੈਸਲੇ ਬਹੁਤ ਸੋਚ ਸਮਝ ਕੇ ਲੈਂਦੇ ਆ, ਤੇ ਜੇ ਲੈ ਲੈਂਦੇ ਆ ਤਾਂ ਫਿਰ ਉਸ ਤੋਂ ਪਿੱਛੇ ਨਹੀਂ ਹਟਦੇ। ਹੁਣ ਤੁਹਾਨੂੰ ਲੱਗਦਾ ਕਿ ਇਹ ਜਿਹੜਾ ਇਸ ਵੇਲੇ ਕਿਸਾਨਾਂ ਦਾ ਪ੍ਰੈਸ਼ਰ ਬਣ ਰਿਹਾ, ਪਰ ਫਿਰ ਵੀ ਸਰਕਾਰ ਵੱਲੋਂ ਇੰਨਾ ਜ਼ਿਆਦਾ ਟਾਈਮ ਲੱਗ ਰਿਹਾ ਇਸ ਚੀਜ਼ ਤੇ ਕੋਈ ਵੀ ਸਟੈਪ ਅਪ ਲੈਣ ਲਈ, ਕਿ ਮੋਦੀ ਸਾਹਿਬ ਦਾ ਜਿਹੜਾ ਅਕਸ ਪ੍ਰਚਾਰਿਆ ਗਿਆ, ਜਿਹੜਾ ਉਹ ਕੱਦ ਬਣਾਇਆ ਗਿਆ, ਕਿ ਉਹ ਆੜੇ ਆ ਰਿਹਾ ਜਾਂ ਉਸ ਨੂੰ ਢਾਹ ਲੱਗਦੀ ਦਿਸ ਰਹੀ ਹੈ ਤਾਂ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ? ਦੇਖੋ ਤੁਸੀਂ 2014 ਤੋਂ ਬਾਅਦ ਦੇ ਦੇਖ ਲਓ, ਕੋਈ 7 ਸਾਲ ਤੱਕ ਹੋ ਗਏ ਆ ਮੋਦੀ ਸਰਕਾਰ ਨੂੰ ਰਾਜ ਕਰਦਿਆਂ ਨੂੰ ਜੀ। ਇਹਨਾਂ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਵਿਵਾਦਤ ਕਾਨੂੰਨ ਇਹਨਾਂ ਨੇ ਲੈ ਕੇ ਆਂਦੇ, ਉਹਦੇ ਵਿੱਚ ਧਾਰਾ 370 ਵੀ ਹੈਗੀ ਆ, ਸਿਟੀਜ਼ਨ ਅਮੈਂਡਮੈਂਟ ਐਕਟ ਵੀ ਹੈਗਾ, ਫਿਰ 3 ਤਲਾਕ ਦਾ ਮੁੱਦਾ, ਸ਼ਹੀਨ ਬਾਗ ਦੇ ਉੱਤੇ ਕਿੱਦਾਂ ਲੋਕਾਂ ਨੂੰ ਹਟਾਇਆ ਗਿਆ। ਤੁਸੀਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿੱਚ ਕਿੱਦਾਂ ਟਾਰਗੇਟ, ਕਨ੍ਹੱਈਆ ਕੁਮਾਰ ਉੱਥੋਂ ਹੀ ਹੀਰੋ ਬਣਿਆ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿੱਚ ਕਿੰਨਾ ਜ਼ਿਆਦਾ ਤਸ਼ੱਦਦ ਕੀਤਾ ਗਿਆ ਜੂਨੀਅਰਸ ਦੇ ਉੱਤੇ ਵੀ, ਪਰ ਐਡਾ ਵਿਆਪਕ ਰੋਸ ਇਹਨਾਂ ਨੂੰ ਦੇਖਣ ਨੂੰ ਨਹੀਂ ਮਿਲਿਆ। ਇਹਨਾਂ ਨੇ ਖੰਡਾ ਦਿੱਤਾ, ਡੰਡੇ ਸੋਟੇ ਚਲਾ ਕੇ ਜਿੱਥੇ ਵੀ ਕਿਤੇ ਲੱਗਾ। ਮਸ਼ੀਨ ਬਾਗ ਦੇ ਵਿੱਚ ਕਰੋਨਾ ਦਾ ਨਾਂ ਦੇ ਕੇ ਉਹ ਵੀ ਇੱਦਾਂ ਬੈਠੇ ਸੀ ਲਗਾਤਾਰ ਜੀ। ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਨੇ ਸਾਰੇ ਅੰਦੋਲਨ ਫੇਲ ਕੀਤੇ ਆ। ਪਰ ਪੰਜਾਬ ਦਾ ਇਤਿਹਾਸ ਕੁਝ ਹੋ ਰਿਹਾ ਸੀ, ਆਪਣਾ ਅੰਦੋਲਨ ਇਕੱਲਾ ਹੀ ਨਹੀਂ ਲੈ ਕੇ ਤੁਰੇ, ਅਸੀਂ ਆਪਣਾ ਇਤਿਹਾਸ ਵੀ ਨਾਲ ਲੈ ਕੇ ਚੱਲਦੇ ਜੀ। ਜਿਹੜੇ ਬਾਕੀ ਦੇ ਜਿੰਨੇ ਵੀ ਅੰਦੋਲਨ ਹੁੰਦੇ ਆ, ਉਹਨਾਂ ਦਾ ਕੋਈ ਇਤਿਹਾਸ ਨਹੀਂ ਹੁੰਦਾ ਜੀ। ਉਹਨਾਂ ਦੇ ਇਹ ਆ ਕਿ ਇਹਨਾਂ ਨੂੰ ਜੀ ਡੰਡੇ ਮਾਰੋ ਤੇ ਇਹਨਾਂ ਨੂੰ ਨਠਾ ਦਿਓ, ਜਾਂ ਉਹਨਾਂ ਦੇ ਪਿੱਛੇ ਏਡੀ ਵੱਡੀ ਬੈਕਅਪ ਜਾਂ ਏਡਾ ਲੋਕ ਰੋਹ ਨਹੀਂ ਬਣ ਪਾਇਆ ਜੀ। ਇਹ ਲੱਕੀ ਦੀ ਰਹੇ ਆ ਕਿ ਕਿਸਾਨ ਯੂਨੀਅਨਸ ਦੇ ਨਾਲ ਲੋਕਾਂ ਦਾ ਕਰੋਸ਼ ਨਾਲ ਆ ਗਿਆ ਜੀ। ਹੁਣ ਸਰਕਾਰ ਨੂੰ ਫਿਕਰਮੰਦੀ ਇਹ ਵੀ ਆ ਕਿ ਇਕੱਲੇ ਹੁਣ ਕਿਸਾਨ ਜਿਹੜੇ ਜਿਸ ਤਰੀਕੇ ਦੇ ਨਾਲ ਫੀਲਿੰਗਸ ਜੁੜ ਗਈਆਂ,
ਦੇਸ਼ਾਂ ਵਿਦੇਸ਼ਾਂ ਦੇ ਵਿੱਚ ਲੋਕਾਂ ਦੀਆਂ ਹਰ ਪੱਧਰ ਦੇ ਉੱਤੇ ਪਹਿਲਾਂ ਤੋੜਨ ਦਾ ਯਤਨ ਵੀ ਕੀਤਾ, ਮਜ਼ਦੂਰਾਂ ਨੂੰ ਅਲੱਗ ਕਰਨ ਦਾ ਯਤਨ ਕੀਤਾ। ਪਹਿਲਾਂ ਤੁਸੀਂ ਦੇਖੋ ਕਿ ਜਦੋਂ ਬਹੁਤ ਜ਼ਿਆਦਾ ਪੈਂਤੜੇਬਾਜ਼ੀ ਸਰਕਾਰ ਵੱਲੋਂ ਲਗਾਤਾਰ ਹੁਣ ਵੀ ਚੱਲ ਰਹੀ ਹੈ। ਬਿਲਕੁਲ, ਹੁਣ ਤੁਸੀਂ ਦੇਖੋ ਕਿ ਪਹਿਲਾਂ ਇਹੀ ਕਿਹਾ ਜਾਂਦਾ ਸੀ ਕਿ ਜ਼ਿਮੀਂਦਾਰ ਜੱਟ, ਇਹ ਚੀਜ਼ਾਂ ਪ੍ਰਮੋਟ ਕੀਤੀਆਂ ਜਾਂਦੀਆਂ ਸੀ, ਪਰ ਇਹਦੇ ਵਿੱਚ ਇੱਕ ਕਿਸਾਨ ਚੱਲ ਪਿਆ। ਕਿਸਾਨ ਸ਼ਬਦ ਦੇ ਬਿਨ ਸਾਰਾ ਕੁਝ ਕਰ ਲਿਆ ਕਿ ਸਰਕਾਰ ਨੇ ਹਰ ਪੱਤਾ ਖੇਡਣ ਦੀ ਕੋਸ਼ਿਸ਼ ਕੀਤੀ, ਪਰ ਜਿਸ ਤਰੀਕੇ ਦੇ ਨਾਲ ਇਕੱਠੇ ਰਹੇ ਜੀ। ਹੁਣ ਇਹ ਪੰਜਾਬੀਆਂ ਦਾ ਜਾਂ ਪੰਜਾਬੀ ਹਰਿਆਣਵੀਆਂ ਦਾ ਜਾਂ ਸਿੱਧਾ ਭਾਰਤੀਆਂ ਦਾ ਆਪਾਂ ਕਹਿ ਸਕਦੇ ਹਾਂ ਅੰਦੋਲਨ ਬਣ ਚੁੱਕਾ। ਬਿਲਕੁਲ ਇਸੇ ਤਰ੍ਹਾਂ ਦੀ ਲਹਿਰ 1978 ਦੇ ਵਿੱਚ ਤੁਸੀਂ ਦੇਖ ਲਿਓ ਜੀ, ਇਦਾਂ ਦੀ ਚੱਲੀ ਸੀ, ਜਿਹੜੇ ਕਿ ਆਪਾਂ ਨਿਰੰਕਾਰੀਆਂ ਤੋਂ ਸ਼ੁਰੂ ਕਰ ਲੈਂਦੇ ਹਾਂ। ਫਿਰ ਉਸ ਤੋਂ ਬਾਅਦ 1984 ਤੋਂ ਬਾਅਦ, ਫਿਰ ਉਸ ਤੋਂ ਬਾਅਦ ਕਿੰਨਾ ਚਿਰ ਰਿਹਾ ਜੀ। ਇਸ ਤੋਂ ਬਾਅਦ ਸਰਕਾਰਾਂ ਫਿਰ ਦੇਖ ਲੈਂਦੀਆਂ ਹੁੰਦੀਆਂ ਵੀ ਇਹ ਲੋਕ ਜਦੋਂ ਇਦਾਂ ਚੱਲਦੇ ਆ, ਇਸ ਤੋਂ ਬਾਅਦ ਇਹਨਾਂ ਦਾ ਇਤਿਹਾਸ ਕੀ ਆ ਜੀ, ਅਸੀਂ ਇਹਨੂੰ ਕਿਸ ਤਰੀਕੇ ਦੇ ਨਾਲ ਤਾਰ ਪੀਡੋ ਕਰ ਸਕਦੇ ਹਾਂ। ਨਹੀਂ ਤਾਂ ਇੰਨੀਆਂ ਮੀਟਿੰਗਸ ਇਹਨਾਂ ਨੇ ਹੋਰ ਕਿਸੇ ਬਿੱਲ ਤੇ ਵੀ ਨਹੀਂ ਦਿੱਤੀਆਂ। ਹੁਣ ਜੇ ਪਿੱਛੇ ਹਟਦੇ ਆ ਉਹ ਫਿਰ ਅਕਸ ਦਾ ਅੱਜ ਤੱਕ ਇਹਨਾਂ ਨੇ ਪ੍ਰਮੋਟ ਹੀ ਇਦਾਂ ਕੀਤਾ ਹੈ ਕਿ ਇਹ ਤਾਂ ਜੀ ਬੱਬਰ ਸ਼ੇਰ ਆ, ਇਹ ਜੋ ਕਹਿ ਦੇਵੇ ਉਹ ਕਰਦਾ ਹੀ ਹੈ, ਕਰਦੇ ਤਾਂ ਅਫਸਰਸ਼ਾਹੀ ਆ। ਪਰ ਇਹ ਆ ਕਿ ਇਹਨਾਂ ਨੇ ਹੋਰ ਵੀ ਕਾਨੂੰਨ ਲੈ ਕੇ ਆਉਣੇ ਆ। ਜੇ ਅੱਜ ਇਸੇ ਤਰੀਕੇ ਦੇ ਨਾਲ ਇਹ ਪਿੱਛੇ ਹਟਦੇ ਆ ਤਾਂ ਅੱਗੇ ਤੋਂ ਇਹਨਾਂ ਦਾ ਰਾਹ ਜਿਹੜਾ ਹੋਰ ਵੀ ਔਖਾ ਹੋ ਜਾਣਾ। ਪਰ ਜਿਸ ਤਰੀਕੇ ਨਾਲ ਦਲਜੀਤ ਜੀ ਪੂਰੀ ਦੁਨੀਆ 'ਚੋਂ ਸਮਰਥਨ ਮਿਲ ਰਿਹਾ ਆ, ਹਰ ਦੇਸ਼ ਹਰ ਸ਼ਹਿਰ ਦੇ ਵਿੱਚ ਜਿਹੜੇ ਆ ਕਿਸਾਨਾਂ ਦੇ ਹੱਕ ਦੇ ਵਿੱਚ ਤੇ ਉਹ ਬਿੱਲਾਂ ਦੇ ਵਿਰੋਧ ਦੇ ਵਿੱਚ ਰੋਸ ਪ੍ਰਦਰਸ਼ਨ ਹੋ ਰਹੇ ਆ। ਕੱਲ ਇੱਥੇ ਬ੍ਰਿਸਬਨ ਸ਼ਹਿਰ ਦੇ ਵਿੱਚ ਵੀ ਇੱਕ ਬਹੁਤ ਵੱਡਾ ਇਕੱਠ ਕਰਕੇ ਇਹਨਾਂ ਬਿੱਲਾਂ ਦਾ ਵਿਰੋਧ ਕੀਤਾ ਗਿਆ, ਬਹੁਤ ਵੱਡੇ ਜਿਹੜੇ ਲੈਵਲ ਤੇ ਰੋਸ ਪ੍ਰਦਰਸ਼ਨ ਕੀਤੇ ਗਏ। ਅੱਜ ਵੀ ਮੈਲਬਨ ਸ਼ਹਿਰ 'ਚ ਹੋ ਰਿਹਾ, ਹੋਰ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਰੋਜ਼ ਇਦਾਂ ਦੀਆਂ ਖਬਰਾਂ ਹੁੰਦੀਆਂ ਕਿ ਰੋਸ ਪ੍ਰਦਰਸ਼ਨ ਹੁੰਦੇ ਆ। ਹੁਣ ਬੇਸ਼ੱਕ ਇਹ ਜਿਹੜੇ ਰੋਸ ਪ੍ਰਦਰਸ਼ਨ ਆ ਹੁੰਦੇ ਵਿਲਾਇਤੀ ਧਰਤੀਆਂ ਤੇ, ਵਿਦੇਸ਼ੀ ਧਰਤੀਆਂ ਤੇ ਆ, ਪਰ ਇਹਦੀ ਜਿਹੜੀ ਗੂੰਜ ਆ ਉਹ ਭਾਰਤ ਦੀ ਸਿਆਸੀ ਧਰਤੀ ਨੂੰ ਤਾਂ ਜਿਹੜੀ ਆ ਕਿਤੇ ਨਾ ਕਿਤੇ ਠੱਲ ਪਾਉਂਦੀ ਹੋਊਗੀ, ਕਿਤੇ ਨਾ ਕਿਤੇ ਖੜਕਾਉਂਦੀ ਤਾਂ ਜ਼ਰੂਰ ਹੋਊਗੀ ਉਹਨਾਂ ਦਾ ਕੁੰਡਾ। ਦੇਖੋ ਇਹ ਲੋਕ ਕਈ ਕੁਐਸਚਨ ਕਰ ਲੈਂਦੇ ਆ ਕਿ ਤੁਸੀਂ ਬਾਹਰ ਬੈਠੇ ਹੋ ਤੇ ਇਹਦਾ ਕੀ ਫਾਇਦਾ ਜੀ। ਕੱਲ ਕੁਝ ਕੁ ਦੋਸਤਾਂ ਨਾਲ ਮੇਰੀ ਗੱਲ ਵੀ ਹੁੰਦੀ ਸੀ ਕਿ ਤੁਸੀਂ ਤਾਂ ਬ੍ਰਿਸਬੇਨ ਦੇ ਵਿੱਚ ਬੈਠੇ ਆ, ਤੁਸੀਂ ਇੱਥੇ ਪਾਰਲੀਮੈਂਟ ਦੇ ਵਿੱਚ ਚਲੇ ਜਾਂਦੇ ਆ, ਜਾਂ ਮੈਲਬੌਰਨ ਵਾਲੇ ਅੱਜ ਪਾਰਲੀਮੈਂਟ ਅੱਗੇ ਜਾ ਰਹੇ ਆ, ਜਾਂ ਕੈਲੀਫੋਰਨੀਆ ਵਾਲੇ ਗਏ ਆ। ਕੱਲ ਵੀ ਜਦੋਂ ਆਪਾਂ ਲਾਈਵ ਕਰ ਰਹੇ ਸੀ IndozTv ਤੇ ਉਦੋਂ ਥੱਲੇ ਇਦਾਂ ਦੇ 2-4 ਦੋਸਤਾਂ ਨੇ ਕਮੈਂਟ ਵੀ ਕੀਤੇ ਕਿ ਤੁਸੀਂ ਜੋ ਮਰਜ਼ੀ ਆਪਾਂ ਵਿਦੇਸ਼ 'ਚ ਬੈਠੇ ਕਰ ਲਓ, ਪਰ ਇਹਦਾ ਕੋਈ ਫਾਇਦਾ ਉੱਥੇ ਭਾਰਤ ਤੱਕ ਨਹੀਂ ਪਹੁੰਚਣਾ ਜੀ। ਇਹਦਾ ਫਾਇਦਾ ਇਹ ਹੁੰਦਾ ਕਿ ਇੱਥੇ ਦੀਆਂ ਜਿਹੜੀਆਂ ਚੀਜ਼ਾਂ ਪ੍ਰੈਸ਼ਰ ਬਣਦਾ ਜੀ। ਅੱਜ ਜਸਟਨ ਟਰੂਡੋ 1 ਦਸੰਬਰ ਨੂੰ ਪਹਿਲਾਂ ਉਹਦਾ ਟਵੀਟ ਆਉਂਦਾ ਜੀ ਕਿ ਇਹ ਬਹੁਤ ਵੱਡਾ ਇੱਕ ਅਨਿਆਏ ਆ ਕਿ ਕਿਸਾਨਾਂ ਨੂੰ ਸ਼ਾਂਤਮਈ ਤਰੀਕੇ ਦੇ ਨਾਲ ਰੋਸ ਕਰਨਾ ਚਾਹੀਦਾ। ਕੱਲ ਫਿਰ ਉਹਨਾਂ ਨੇ ਟਵੀਟ ਕੀਤਾ, ਉਹਨਾਂ ਨੇ ਕਿਹਾ ਕਿ ਸਾਨੂੰ ਸ਼ਾਂਤਮਈ ਤਰੀਕੇ ਦੇ ਨਾਲ ਲੋਕਾਂ ਦਾ ਨਹੀਂ ਉਹਨਾਂ ਨੂੰ ਜਿਹੜਾ ਰੋਕਣਾ ਚਾਹੀਦਾ, ਜੇ ਉਹ ਸ਼ਾਂਤਮਈ ਤਰੀਕੇ ਦੇ ਨਾਲ ਹਿਊਮਨ ਰਾਈਟਸ ਦੀ ਗੱਲ ਕੀਤੀ ਆ। ਫਿਰ ਅੱਜ ਤੁਸੀਂ ਕੱਲ੍ਹ ਦੀ ਗੱਲ ਦੇਖੋ ਕਿ 36 ਜਿਹੜੇ ਆ ਇੰਗਲੈਂਡ ਦੇ ਜਾਂ ਕਹਿ ਲਓ ਕਿ ਤਮਨਦੀਪ ਢੇਸੀ ਹੁਣਾਂ ਦੀ ਅਗਵਾਈ ਦੇ ਵਿੱਚ ਜੀ ਉਹਨਾਂ ਨੇ ਇੱਕ ਲੈਟਰ ਲਿਖਿਆ ਜੀ ਆਪਣੇ ਜਿਹੜੇ ਸੈਕਟਰੀ ਹੈਗੇ ਉਹਨਾਂ ਨੂੰ ਇਹੀ ਲਿਖ ਕੇ ਕਿਹਾ ਕਿ ਪੰਜਾਬ ਦੇ ਵਿੱਚ ਜਿਹੜੇ ਕਿਸਾਨ ਆ ਉਹਨਾਂ ਦੀ ਜਿਹੜੀਆਂ ਸਮੱਸਿਆਵਾਂ ਆ ਜੀ ਉਹ ਇੰਗਲੈਂਡ ਦੇ ਵਿੱਚ ਹੀ ਬੈਠੇ ਲੋਕ ਨੇ। ਇੰਗਲੈਂਡ ਦੇ ਵਿੱਚ ਬਹੁਤ ਸਾਰੇ ਲੋਕ ਇਦਾਂ ਦੇ ਆ ਜਿਹੜੇ ਉੱਥੇ ਦੇ ਸਿਟੀਜ਼ਨ ਨੇ ਇੰਗਲੈਂਡ ਦੇ ਜੀ, ਪਰ ਉਹਨਾਂ ਦੀਆਂ ਜ਼ਮੀਨਾਂ ਇੰਡੀਆ ਦੇ ਵਿੱਚ ਆ। ਉਹਨਾਂ ਨੂੰ ਸਿੱਧਾ ਇਹਨਾਂ ਬਿੱਲਾਂ ਦੇ ਨਾਲ ਇਫੈਕਟ ਕਰਦਾ ਆ। ਉਹਨਾਂ ਦੇ ਲੋਕ ਕੁਝ ਹੋ ਸਕਦਾ ਹੈ, ਕੁਝ ਉੱਥੇ ਦੇ ਸਿਟੀਜ਼ਨ ਜਿਹੜੇ ਆ ਉੱਥੇ ਹੋਣ ਜੀ। ਇਦਾਂ ਦੀ ਸੇਮ ਇੱਥੇ ਸਾਡੇ ਤੇ ਵੀ ਹੈਗੀ ਸਿਚੁਏਸ਼ਨ। ਮੇਰੇ ਖਿਆਲ ਇਹਦੇ ਨਾਲ ਦਲਜੀਤ ਜੀ ਬਹੁਤ ਸਾਰੇ ਇਦਾਂ ਦੇ ਆਪਣੇ ਸਿਰਫ ਇਦਾਂ ਦੇ ਨਹੀਂ ਹੈਗੇ ਜਿਨ੍ਹਾਂ ਦੀਆਂ ਜ਼ਮੀਨਾਂ ਉੱਥੇ, ਬਹੁਤ ਸਾਰਾ ਦਰਦ ਰੱਖਣ ਵਾਲੇ ਲੋਕ ਜਿਹੜੇ ਕਿਸਾਨੀ ਨਾਲ ਜਾਂ ਮਜ਼ਦੂਰਾਂ ਦੇ ਪਰਿਵਾਰਾਂ 'ਚੋਂ ਹੁੰਦੇ ਆ, ਜਿਨ੍ਹਾਂ ਨੂੰ ਪਤਾ ਕਿ ਜਿਹੜਾ ਕਿਸਾਨ ਆ 2 ਵੇਲੇ ਦੀ ਰੋਟੀ ਕਮਾਉਣ ਲਈ ਕਿਸ ਤਰ੍ਹਾਂ ਸੱਪਾਂ ਦੀਆਂ ਸਿਰੀਆਂ ਤੇ ਰਾਤਾਂ ਨੂੰ ਠੰਡੀਆਂ ਰਾਤਾਂ ਨੂੰ ਉੱਠ ਕੇ ਜਿਹੜਾ ਪਾਣੀ ਲਾਉਂਦਾ ਆ, ਕਿਸ ਤਰੀਕੇ ਨਾਲ ਜਦੋਂ ਝੋਨੇ ਦੀ ਬਿਜਾਈ ਹੁੰਦੀ ਆ ਅੱਗ ਵਰਦੀ ਹੁੰਦੀ ਆ, ਥੱਲੇ ਜਿਹੜਾ ਪੈਰਾਂ ਦੇ ਵਿੱਚ ਉਬਲਦਾ ਪਾਣੀ ਹੁੰਦਾ। ਬਹੁਤ ਜਿਹੜੀਆਂ ਮੁਸ਼ਕਲਾਂ ਆ ਕਿਸਾਨੀ ਕੀ ਮੁਸ਼ਕਲਾਂ ਨੂੰ ਹੰਡਾਉਂਦੀ ਆ, ਉਹ ਸਾਰੇ ਮੇਰੇ ਖਿਆਲ ਆਪਾਂ ਸਾਰੇ ਦੋਸਤ ਜਾਣਦੇ ਆ, ਤੇ ਉਹ ਜਿਹੜਾ ਦਰਦ ਆ ਉਹ ਉਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਇੱਕ ਸਟੇਜ ਤੇ ਲੈ ਕੇ ਆਉਂਦਾ ਆ। ਬਿਲਕੁਲ। ਹੁਣ ਇੱਥੇ ਜਿਹੜੇ ਹੁੰਦੇ ਆ ਬਾਹਰਲੇ ਦੇਸ਼ਾਂ ਦੇ ਵਿੱਚ ਉਹਨਾਂ ਨੂੰ UN ਦੇਖਦਾ, ਯੂਨਾਈਟਿਡ ਨੇਸ਼ਨਸ ਜੀ। ਯੂਨਾਈਟਿਡ ਨੇਸ਼ਨਸ 1945 ਦੇ ਵਿੱਚ ਬਣਾਇਆ ਗਿਆ। ਵੈਸੇ ਸਾਡੇ ਦੋਸਤ ਜਾਣਦੇ ਹੋਣੇ ਆ, ਮੈਂ ਥੋੜਾ ਜਿਹਾ ਦੱਸ ਦਵਾਂ। ਯੂਨਾਈਟਿਡ ਨੇਸ਼ਨ ਜਿਹਨੂੰ ਆਪਾਂ ਸੰਯੁਕਤ ਰਾਸ਼ਟਰ ਵੀ ਕਹਿੰਦੇ ਆ ਜੀ। ਜਦੋਂ ਸੈਕੰਡ ਵਰਲਡ ਵਾਰ ਤੋਂ ਬਾਅਦ ਕਿਉਂਕਿ ਜਿਹੜੇ ਦੇਸ਼ ਆਪਸ ਵਿੱਚ ਵੰਡ ਹੋ ਗਏ ਸੀ ਤੇ ਆਪਸ ਦੇ ਵਿੱਚ ਰੌਲਾ ਰੱਪਾ ਬਹੁਤ ਜ਼ਿਆਦਾ ਸੀ ਜੀ। ਪਹਿਲਾਂ 50 ਦੇਸ਼ਾਂ ਦੇ ਨਾਲ ਸ਼ੁਰੂ ਹੋਇਆ ਸੀ ਸੰਯੁਕਤ ਰਾਸ਼ਟਰ ਜੀ। ਇਹਦੇ ਵਿੱਚ ਇਹਦਾ ਕੰਮ ਕੀ ਸੀ ਕਿ ਦੁਨੀਆ ਦੇ ਵਿੱਚ ਸ਼ਾਂਤੀ ਬਣਾ ਕੇ ਰੱਖਣੀ ਆ। ਇੰਟਰ ਗਵਰਨਮੈਂਟ ਬੋਡੀ ਆਪਾਂ ਬਣਾਉਣੀ ਆ ਕਿ ਜਿਹੜੀ ਸਰਕਾਰਾਂ ਦੇ ਨਾਲ ਕੰਮ ਕਰੇ ਜੀ। ਇੱਕ ਦੂਜੇ ਦੀਆਂ ਸਰਕਾਰਾਂ ਦੂਜੀਆਂ ਸਰਕਾਰਾਂ ਦੇ ਨਾਲ ਜੁੜੀਆਂ ਹੋਣ ਜੀ। ਅੱਜ 193 ਦੇਸ਼ ਇਸ ਸੰਯੁਕਤ ਰਾਸ਼ਟਰ ਦੇ ਵਿੱਚ ਆ ਜੀ। ਭਾਰਤ ਵਿੱਚ ਕੀ ਹੁੰਦਾ ਆ ਉਹਦੀ ਜਿਹੜੀ ਸਰਕਾਰ ਆ ਉਹਦਾ ਲਿੰਕ ਬਣਦਾ ਆ। ਅੱਜ ਅਸੀਂ ਆਸਟ੍ਰੇਲੀਆ ਦੇ ਵਿੱਚ ਜਦੋਂ ਵਿਰੋਧ ਪ੍ਰਦਰਸ਼ਨ ਕਰਦੇ ਆ ਯੂਨਾਈਟਿਡ ਨੇਸ਼ਨਸ ਦੇ ਵਿੱਚ, ਹੋ ਸਕਦਾ ਇੱਥੇ ਜੋ ਪਾਰਲੀਮੈਂਟ ਦੇ ਵਿੱਚ ਤੁਸੀਂ ਇੱਥੇ ਦੇਖੋ ਕਿ ਇੱਥੇ ਲੇਬਰ ਪਾਰਟੀ ਦੇ ਸੰਸਦ ਨੇ ਗੱਲ ਕੀਤੀ ਆ
ਮੁੱਦੇ ਦੇ ਉੱਤੇ। ਫਿਰ ਕੈਨੇਡਾ ਦੇ ਵਿੱਚ ਉੱਥੇ ਗੱਲਬਾਤ ਹੋਈ ਆ, ਈਵਨ ਕਿ ਅਮਰੀਕਾ ਦੀ ਕੁਝ ਸੰਸਦਾਂ ਨੇ ਗੱਲ ਵੀ ਇਸ ਮੁੱਦੇ ਦੇ ਉੱਤੇ ਕੀਤੀ ਆ। ਜਿੱਥੇ ਕਿਤੇ ਵੀ ਇਹ ਕਿਉਂ ਉਹਨਾਂ ਦੇ ਜ਼ਿਕਰ ਦੇ ਵਿੱਚ ਕਿੱਦਾਂ ਆਉਂਦਾ, ਇਦਾਂ ਹੀ ਆਉਂਦਾ ਕਿ ਜਦੋਂ ਵਿਰੋਧ ਪ੍ਰਦਰਸ਼ਨ, ਜਦੋਂ ਟਾਈਮਿੰਗ ਲਈ ਜਾਂਦੀ ਆ, ਪ੍ਰੋਟੈਸਟ ਹੁੰਦੇ ਆ, ਉਸ ਤੋਂ ਬਾਅਦ ਉੱਥੇ ਦੀ ਜਿਹੜੀ ਲੋਕਲ ਹੁੰਦੀ ਆ ਪੋਲਿਟਿਕਸ ਜਾਂ ਪੋਲੀਟੀਸ਼ੀਅਨ, ਉਹ ਜਿਹੜੇ ਆ ਉਹਦਾ ਧਿਆਨ ਲੈਂਦੇ ਆ। ਬਿਲਕੁਲ, ਜਦੋਂ ਵੀ ਆਪਣਾ ਵਿਦੇਸ਼ੀ ਧਰਤੀ ਤੇ ਇੰਟਰਨੈਸ਼ਨਲ ਲੈਵਲ ਤੇ ਕੁਝ ਹੁੰਦਾ, ਜੇ ਆਪਾਂ ਕੱਲ ਦੇ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਮੈਂ ਵੀ ਉੱਥੇ ਸੀ। ਮੈਂ ਆਪਣੇ ਫੇਸਬੁੱਕ ਤੋਂ ਆਪਾਂ ਸਾਰਿਆਂ ਨੇ ਉਸ ਚੀਜ਼ ਨੂੰ ਪ੍ਰਚਾਰਿਆ ਹੈ, ਉਸ ਚੀਜ਼ ਨੂੰ ਅੱਗੇ ਲੈ ਕੇ ਗਏ ਆ। ਤਾਂ ਮੈਨੂੰ ਵੀ ਬਹੁਤ ਸਾਰੇ ਇਦਾਂ ਦੇ ਮੈਸੇਜ ਆਏ ਮੇਰੇ ਜਿਹੜੇ ਇੱਥੋਂ ਦੇ ਫਰੈਂਡਸ ਆ ਜਾਂ ਹੋਰ ਵੀ ਆ ਕਿ ਇਹ ਸਭ ਕੁਝ ਕੀ ਹੋ ਰਿਹਾ ਆ, ਕਿਉਂ ਹੋ ਰਿਹਾ ਆ, ਕੀ ਪ੍ਰੋਬਲਮਸ ਆ। ਤਾਂ ਮੇਰੇ ਖਿਆਲ ਜਦੋਂ ਉਹਨਾਂ ਨੂੰ ਸਾਰਾ ਕੁਝ ਦੱਸਿਆ ਜਾਂਦਾ ਤਾਂ ਉਹ ਇਸ ਚੀਜ਼ ਨਾਲ ਅੰਦਰੋਂ ਜੁੜਦੇ ਆ। ਉਹਨਾਂ ਦੀ ਵੀ ਉਹ ਵੀ ਆਪਣੇ ਕੱਲ ਬਹੁਤ ਸਾਰੇ ਜਿਹੜੇ ਇੱਥੋਂ ਦੇ ਆਸਟ੍ਰੇਲੀਆ ਨਿਵਾਸੀ ਆ ਉਹ ਵੀ ਬਹੁਤ ਸਾਰੇ ਇਸ ਪ੍ਰਦਰਸ਼ਨ ਦੇ ਵਿੱਚ ਜੁੜੇ ਸੀ। ਹੁਣ ਤੁਸੀਂ ਯੂਐਨਓ ਦੀ ਗੱਲ ਕੀਤੀ, ਯੂਐਨ ਦੀ ਗੱਲ ਕੀਤੀ, ਯੂਐਨਓ ਦੀ, ਤੇ ਨਾਲ ਦੀ ਨਾਲ ਅੱਜ ਇੱਕ ਜਿਹੜੀਆਂ ਅਖਬਾਰਾਂ ਦੀਆਂ ਦੋ ਬਹੁਤ ਵੱਡੀਆਂ ਸੁਰਖੀਆਂ ਆ, ਜਿੱਦਾਂ ਤੁਸੀਂ ਗੱਲ ਕੀਤੀ ਕਿ ਬਰਤਾਨੀਆ ਦੇ ਜਿਹੜੇ 36 ਸੰਸਦ ਆ ਉਹਨਾਂ ਨੇ ਆਪਣੇ ਵਿਦੇਸ਼ ਮੰਤਰੀ ਨੂੰ ਇੱਕ ਚਿੱਠੀ ਲਿਖੀ ਕਿ ਤੁਸੀਂ ਇਸ ਮਸਲੇ ਦੇ ਵਿੱਚ ਇੰਟਰਫੇਅਰ ਕਰੋ, ਕਿਉਂਕਿ ਇਹ ਬਹੁਤ ਜ਼ਿਆਦਾ ਮੁੱਦਾ ਜਿਹੜਾ ਆ ਉਹ ਵੱਡਾ ਹੁੰਦਾ ਜਾਂਦਾ। ਇੱਥੋਂ ਦੇ ਜਿਹੜੇ ਭਾਰਤੀ ਮੂਲ ਦੇ ਨਿਵਾਸੀ ਆ ਉਹਨਾਂ ਦੇ ਨਾਲ ਵੀ ਇਹ ਤਾਲੁਕਾਤ ਰੱਖਦਾ। ਇੱਦਾਂ ਯੂਐਨ ਦੇ ਵਿੱਚ ਵੀ ਜਦੋਂ ਗੱਲ ਚੱਲਦੀ ਆ, ਜੇ ਨਾਲ ਦੀ ਨਾਲ ਕੈਨੇਡਾ ਸਮੇਤ ਬਹੁਤ ਸਾਰੇ ਦੇਸ਼ਾਂ ਦੀਆਂ ਪਾਰਲੀਮੈਂਟਸ 'ਚ ਗੱਲ ਉੱਠੀ ਆ, ਆਸਟ੍ਰੇਲੀਆ 'ਚ ਗੱਲ ਚੱਲੀ, ਅਮਰੀਕਾ 'ਚ ਗੱਲ ਚੱਲੀ ਆ। ਤੇ ਜਦੋਂ ਇੰਨੇ ਵੱਡੇ ਇੰਟਰਨੈਸ਼ਨਲ ਲੈਵਲ ਤੇ ਗੱਲ ਚੱਲਦੀ ਆ ਤਾਂ ਕਿਤੇ ਨਾ ਕਿਤੇ ਪ੍ਰੈਸ਼ਰ ਦਾ ਬਿਲਡਅਪ ਹੁੰਦਾ ਉਹਦੇ ਨਾਲ। ਦੇਖੋ, ਉਦੋਂ ਜ਼ਿਆਦਾ ਪ੍ਰੈਸ਼ਰ ਬਿਲਡਅਪ ਹੁੰਦਾ ਜਿੰਨਾ ਕਿਸਾਨ ਅੰਦੋਲਨਾਂ ਨੇ ਉੱਥੇ ਬਿਲਡਅਪ ਕੀਤਾ ਆ, ਉਨਾ ਹੀ ਬਿਲਕੁਲ ਬਰਾਬਰ ਦਾ, ਘੱਟ ਨਹੀਂ, ਉੱਡਾ ਹੀ ਪ੍ਰੈਸ਼ਰ ਬਣਿਆ ਹੋਇਆ। ਤੁਸੀਂ ਇੱਥੋਂ ਅੰਦਾਜ਼ਾ ਲਾਓ ਕਿ ਜਸਟਨ ਟਰੂਡੋ ਦੀ ਟਿੱਪਣੀ ਆਉਂਦੀ ਆ ਜੀ, ਉਸ ਤੋਂ ਬਾਅਦ ਭਾਰਤ ਦੇ ਜਿਹੜੇ ਉੱਥੇ ਦੇ ਜਿਹੜਾ ਹਾਈ ਕਮਿਸ਼ਨਰ ਆ ਭਾਰਤ ਦੇ ਵਿੱਚ ਕੈਨੇਡਾ ਦਾ, ਉਹਨੂੰ ਤਲਬ ਕੀਤਾ ਜਾਂਦਾ, ਨਾਦਰ ਪਟੇਲ ਨੂੰ, ਉਹਨੂੰ ਸੱਦਿਆ ਜਾਂਦਾ ਕਿ ਤੁਸੀਂ ਸਾਡੇ ਜਿਹੜੇ ਅੰਦਰੂਨੀ ਮਸਲੇ ਆ ਉਹਨਾਂ ਦੇ ਵਿੱਚ ਦਖਲਅੰਦਾਜ਼ੀ ਕਰਦੇ ਆ। ਕੱਲ ਨੂੰ ਇੱਕ ਮੀਟਿੰਗ ਹੋਣੀ ਜਾ ਰਹੀ ਸੀ ਕੋਵਿਡ-19 ਦੇ ਉੱਤੇ, ਜਿਹਦੀ ਅਗਵਾਈ ਕੈਨੇਡਾ ਕਰ ਰਿਹਾ ਸੀ। ਜਿਹੜੇ ਸਾਡੇ ਐਕਸਟਰਨਲ ਅਫੇਅਰ ਮਿਨਿਸਟਰ ਹੈਗੇ ਆ ਜੈ ਸ਼ੰਕਰ ਹੁਣੀ, ਉਹਨਾਂ ਨੇ ਉਹਦਾ ਬਾਈਕਾਟ ਕੀਤਾ। ਆਪਾਂ ਨੂੰ ਇਹ ਗੱਲਾਂ ਦੇਖੋ ਕਿੱਡੇ ਉੱਪਰਲੇ ਲੈਵਲ ਤੱਕ ਇਹ ਪ੍ਰੋਟੈਸਟ ਜਾ ਚੁੱਕਾ ਆ। ਇਹਨੂੰ ਮੰਨਿਆ ਜਾ ਰਿਹਾ ਹੈ ਕਿ ਉਹ ਰਵੀ ਸ਼ੰਕਰ ਉਹਨਾਂ ਨੇ ਇਸੇ ਕਰਕੇ ਵਿਰੋਧ ਕੀਤਾ, ਉਹਦੇ ਵਿੱਚੋਂ ਬਾਈਕਾਟ ਕੀਤਾ ਉਸ ਮੀਟਿੰਗ ਦੇ ਵਿੱਚੋਂ, ਕਿ ਕਿਉਂਕਿ ਇਹਦੀ ਕੈਨੇਡਾ ਅਗਵਾਈ ਕਰਦਾ ਸੀ, ਇਸ ਕਰਕੇ ਅਸੀਂ ਇਹਦੀ ਸਪੋਰਟ ਨਹੀਂ ਕਰਾਂਗੇ ਜੀ। ਦੇਸ਼ ਇਦਾਂ ਹੀ ਚੱਲਦੇ ਆ ਜੀ। ਹੁਣ ਇਹ ਜਿਹੜੇ ਯੂਨਾਈਟਿਡ ਨੇਸ਼ਨਸ ਆ, ਯੂਨਾਈਟਿਡ ਨੇਸ਼ਨਸ ਦੇ ਵਿੱਚ ਵੀ ਜਿਹੜੇ ਐਂਥਨੀ ਗੁਟਰਸ ਹੈਗੇ ਆ, ਉਹਨਾਂ ਦੇ ਜਿਹੜੇ ਬੁਲਾਰੇ ਹੈਗੇ ਸਟੀਫਨ ਹੁਣੀ, ਉਹਨਾਂ ਦੇ ਨਾਲ ਕਿਸੇ ਪੱਤਰਕਾਰ ਨੇ ਪੁੱਛ ਲਿਆ ਕਿ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਪ੍ਰੋਟੈਸਟ ਹੋ ਰਹੇ ਆ ਬਾਰਡਰ ਦੇ ਉੱਤੇ, ਉਹਦੇ ਬਾਰੇ ਤੁਸੀਂ ਕੀ ਸੋਚਦੇ ਆ? ਉਹਨਾਂ ਨੇ ਕਿਹਾ ਕਿ ਹਰ ਜਿਹੜਾ ਲੋਕਤਾਂਤਰਿਕ ਦੇਸ਼ ਆ ਉਹਨੂੰ ਅਧਿਕਾਰ ਆ, ਉਹਨੂੰ ਪ੍ਰੋਟੈਸਟ ਕਰਨਾ ਚਾਹੀਦਾ, ਉਹਨੂੰ ਸ਼ਾਂਤਮਈ ਤਰੀਕੇ ਦੇ ਨਾਲ, ਤੇ ਸਰਕਾਰਾਂ ਨੂੰ ਸਖਤੀ ਨਹੀਂ ਵਰਤਣੀ ਚਾਹੀਦੀ। ਇਹ ਯੂਨਾਈਟਿਡ ਨੇਸ਼ਨਸ ਦੇ ਬੁਲਾਰੇ ਦਾ ਬਿਆਨ ਆ। ਯੂਨਾਈਟਿਡ ਨੇਸ਼ਨਸ ਜਿਹਨੂੰ ਕਿ 11 ਵਾਰ ਨੋਬਲ ਪ੍ਰਾਈਜ਼ ਮਿਲ ਚੁੱਕਾ ਸ਼ਾਂਤੀ ਪ੍ਰੀਤ, ਉਹਦੀਆਂ ਏਜੰਸੀਜ਼ ਨੂੰ, ਬਹੁਤ ਵੱਡੀ ਇੱਕ ਸੰਸਥਾ, ਉਹਦੇ ਵਿੱਚ ਜਦੋਂ ਜੇਕਰ ਹੁੰਦਾ ਦੈਟ ਮੀਨਸ ਕਿ ਉਹ ਵੀ ਨਿਗਾਹ ਇਸ ਵੇਲੇ ਰੱਖੀ ਹੋਈ ਹੈ। ਐਵੇਂ ਨਹੀਂ ਅਜੇ ਤੱਕ ਕਿ ਤੁਸੀਂ ਦੇਖ ਲਓ ਵੀ ਹਰਿਆਣਾ ਦੇ ਵਿੱਚ ਪ੍ਰੈਸ਼ਰ ਵਰਤਣ ਦੀ ਕੋਸ਼ਿਸ਼ ਕੀਤੀ ਹੈ, ਉਸ ਤੋਂ ਬਾਅਦ ਅਜੇ ਤੱਕ ਸਰਕਾਰਾਂ ਦਾ ਕੋਈ ਪ੍ਰੈਸ਼ਰ ਨਹੀਂ ਆ ਰਿਹਾ। ਪ੍ਰੈਸ਼ਰ ਇਸੇ ਕਰਕੇ ਹੋ ਗਿਆ ਕਿ ਇਹ ਜਿਹੜਾ ਮੁੱਦਾ ਕੱਲਾ ਹੁਣ ਪੰਜਾਬ ਦੇ ਜਾਂ ਹਰਿਆਣਾ ਦੇ ਕਿਸਾਨਾਂ ਦਾ ਜਾਂ ਭਾਰਤ ਦੇ ਕਿਸਾਨਾਂ ਦਾ ਨਹੀਂ ਰਿਹਾ, ਇਹ ਹੁਣ ਗਲੋਬਲ ਹੋ ਗਿਆ। ਹੁਣ ਗਲੋਬਲੀ ਜਿਹੜਾ ਹੈ ਯੂਨਾਈਟਿਡ ਨੇਸ਼ਨਸ ਦੀ ਉੱਪਰ ਨਿਗਾਹ ਬਣੀ ਹੋਈ ਆ। ਇਸੇ ਕਰਕੇ ਕੈਨੇਡਾ ਵਰਗੇ ਜਿਹੜੇ ਦੇਸ਼ ਆ, ਭਾਵੇਂ ਕਿ ਸਾਡੀ ਬਹੁਤ ਗਿਣਤੀ ਆ, ਪਰ ਫਿਰ ਵੀ ਉਹ ਇੰਟਰਸਟ ਲੈ ਰਹੇ ਇਸ ਚੀਜ਼ ਦੇ ਵਿੱਚ। ਅਮਰੀਕਾ ਦੇ ਜਿਹੜੇ ਲੋਕ ਆ ਉਹ ਵੀ ਉਹਦੇ ਵਿੱਚ ਇੰਟਰਸਟ ਲੈ ਰਹੇ ਆ। ਤੁਸੀਂ ਹੋਰ ਦੇਖੋ, ਪਿਛਲੇ ਸਾਲਾਂ ਦੇ ਵਿੱਚ ਹਾਂਗਕਾਂਗ ਦੇ ਵਿੱਚ ਕਿੱਡੇ ਵੱਡੇ ਪ੍ਰਦਰਸ਼ਨ ਹੋਏ। ਹਾਂਗਕਾਂਗ ਦਾ ਸਿੱਧੀ ਜਿਹੜੀ ਟੱਕਰ ਸੀ ਚਾਈਨਾ ਦੇ ਨਾਲ ਸੀ। ਚਾਈਨਾ ਜਦੋਂ ਮਰਜੀ, ਕਿਉਂਕਿ ਉਹਨੂੰ ਦਬੋਚ ਸਕਦਾ, ਹੁਣ ਉਹਦਾ ਹੀ ਰਾਜ ਆ ਉੱਥੇ ਹਾਂਗਕਾਂਗ ਦੇ ਵਿੱਚ, ਪਰ ਇਹ ਪ੍ਰੈਸ਼ਰ ਹੀ ਸੀ ਲੌਬੀ ਦਾ। ਲੌਬੀ ਕਿਹੜੀ ਕਿ ਇੰਟਰਨੈਸ਼ਨਲ ਲੈਵਲ ਦੇ ਉੱਤੇ ਲੌਬੀ, ਕਿ ਉਹਨਾਂ ਨੇ ਹਾਂਗਕਾਂਗ ਨੂੰ ਅਜੇ ਤੱਕ ਇੱਕ ਸਮਰੱਥ ਦੇਸ਼ ਦੇ ਤੌਰ ਦੇ ਉੱਤੇ ਮੰਨਿਆ ਹੋਇਆ ਹੈ। ਬਿਲਕੁਲ ਇਸੇ ਤਰ੍ਹਾਂ ਦੀ ਸਥਿਤੀ ਜਿਹੜੀ ਹੈ ਯੂਨਾਈਟਿਡ ਨੇਸ਼ਨਸ ਜੇ ਵਿੱਚ ਇੰਟਰਫੇਅਰ ਕਰਦਾ ਹੈ, ਉਹਦੇ ਨਾਲ ਕਿਸਾਨਾਂ ਦੀ ਸਥਿਤੀ ਹੋਰ ਵੀ ਮਜ਼ਬੂਤ ਹੁੰਦੀ ਹੈ। ਜੀ ਬਿਲਕੁਲ। ਇੱਥੇ ਦਲਜੀਤ ਜੀ, ਜਿਵੇਂ ਟਿੱਪਣੀਆਂ ਦੀ ਗੱਲ ਕਰਾਂ ਤਾਂ ਜਗਜੀਤ ਸਿੰਘ ਜੱਸ ਹੋਣਾ ਨੇ ਟਿੱਪਣੀ ਕੀਤੀ, ਉਹ ਕਹਿੰਦੇ ਕਿ ਕਿਸਾਨਾਂ ਨੂੰ ਮਿਲ ਰਹੇ ਜਿਹੜਾ ਸਾਥ ਹੈ ਉਹਨੂੰ ਵੇਖ ਕੇ ਸਰਕਾਰ ਦੀਆਂ ਅੱਖਾਂ ਖੁੱਲ ਗਈਆਂ, ਪਰ ਉਹ ਕਿਸਾਨਾਂ ਦੇ ਜਿਹੜਾ ਧਰਨਾ ਆ ਉਹਨੂੰ ਭੜਕਾਉਣ ਲਈ ਆਪਣੇ ਬਹੁਤ ਹੀ ਹੱਥਕੰਡੇ ਵਰਤ ਰਹੀ ਆ। ਇਹਦੇ ਨਾਲ ਆਰ.ਕੇ. ਕੁਮਾਰ ਹੋਣਾ ਨੇ ਟਿੱਪਣੀਆਂ ਕੀਤੀਆਂ, ਉਹਨਾਂ ਦੋਨਾਂ 2-3 ਟਿੱਪਣੀਆਂ ਕੀਤੀਆਂ, ਉਹਨਾਂ ਦੀ ਚਰਚਾ ਮੈਂ ਜ਼ਰੂਰ ਕਰਨੀ ਚਾਹੂੰਗਾ। ਉਹਨਾਂ ਨੇ ਕਿਹਾ ਕਿ
ਜਿਹੜੇ ਕੈਨੇਡਾ ਆ ਉਹ ਹਮੇਸ਼ਾ ਇੰਡੀਆ ਦੇ ਨਾਲ WTO ਦੇ ਵਿੱਚ ਭਾਰਤ ਦੇ ਬਿਲਕੁਲ ਖਿਲਾਫ ਰਿਹਾ ਆ। ਉਹਦੇ ਨਾਲ ਨਾਲ ਉਹਨਾਂ ਨੇ ਹਿੰਦੀ ਦੇ ਵਿੱਚ ਟਿੱਪਣੀ ਕੀਤੀ। ਸਭ ਤੋਂ ਪਹਿਲਾਂ ਤਾਂ ਮੈਂ RK ਕੁਮਾਰ ਹੋਣਾ ਤੋਂ ਜਿਹੜਾ ਮਾਫੀ ਜ਼ਰੂਰ ਮੰਗਣੀ ਚਾਹੂੰਗਾ, ਕਿਉਂਕਿ ਮੇਰਾ ਹੱਥ ਥੋੜਾ ਜਿਹਾ ਹਿੰਦੀ ਦੇ ਵਿੱਚ ਤੰਗ ਹੈ। ਜੇ ਕੋਈ ਗਲਤੀ ਹੋਵੇ ਤਾਂ ਪਲੀਜ਼ ਸੁਧਾਰ ਜ਼ਰੂਰ ਕਰ ਦਿਓ। ਉਹਨਾਂ ਦਾ ਮੰਨਣਾ ਹੈ ਕਿ ਜਸਟਿਨ ਟਰੂਡੋ ਜਿਹੜਾ ਹੈ ਉਹ ਪਖੰਡ ਕਰਦੇ ਆ, ਕਿਉਂਕਿ ਉਹਨਾਂ ਨੇ ਜਦੋਂ ਕੈਨੇਡਾ ਹਮੇਸ਼ਾ WTO ਮੀਟਿੰਗ ਦੇ ਵਿੱਚ ਭਾਰਤ ਵੱਲੋਂ ਦਿੱਤੇ ਜਾਂਦੇ ਜਿਹੜਾ ਉੱਚਾ MSP ਆ ਉਹਦਾ ਹਮੇਸ਼ਾ ਵਿਰੋਧ ਕਰਦਾ ਆ, ਤੇ ਹੁਣ ਉਹੀ ਜਿਹੜਾ ਕੈਨੇਡਾ ਆ ਉਹ ਕਿਸਾਨਾਂ ਦੇ ਮੁੱਦੇ ਤੇ ਰੌਲਾ ਪਾ ਰਿਹਾ ਹੈ। ਕਿਸਾਨਾਂ ਦੇ ਮੁੱਦੇ ਦੇ ਉੱਤੇ ਰੌਲਾ ਨਹੀਂ ਪਾ ਰਿਹਾ ਜੀ, ਉਹ ਇਸ ਗੱਲ ਦੇ ਉੱਤੇ ਕਹਿ ਰਿਹਾ ਕਿ ਪ੍ਰੋਟੈਸਟ ਕਰਨ ਦਾ ਹੱਕ ਆ ਜੀ। ਜਿਹੜੀ ਉਹ ਕੱਲ ਕਰਦੇ ਆ 2018 ਦਾ ਦੌਰਾ ਲੈ ਲਓ, ਉਹਦੇ ਵਿੱਚ ਜਸਟਿਨ ਟਰੂਡੋ ਨੂੰ ਅਹਿਮੀਅਤ ਨਹੀਂ ਦਿੱਤੀ ਗਈ। ਕੈਨੇਡਾ ਵਰਗਾ ਦੇਸ਼ ਦਾ ਪ੍ਰਧਾਨ ਮੰਤਰੀ ਸਾਡੇ ਇੰਡੀਆ ਦੇ ਵਿੱਚ ਆਉਂਦਾ, ਨਰਿੰਦਰ ਮੋਦੀ ਸਾਹਿਬ ਹੁਣ ਤੁਸੀਂ ਦੇਖਿਆ ਹੋਣਾ ਕਿ ਬਾਕੀਆਂ ਨੂੰ ਕਿੱਦਾਂ ਮਿਲਦੇ ਆ ਤੇ ਉਹਨਾਂ ਨੂੰ ਮਿਲਦਾ। ਉਹਦਾ ਕਾਰਨ ਇਹ ਆ ਕਿ ਇੰਡੀਅਨ ਗਵਰਨਮੈਂਟ ਇਹ ਮੰਨਦੀ ਆ ਕਿ ਕੈਨੇਡਾ ਦੀ ਜਿਹੜੀ ਮਿਨਿਸਟਰੀ ਆ ਉਹ ਪ੍ਰਮੋਟ ਕਰਦੀ ਆ ਜਿਹੜੇ ਵੱਖਵਾਦੀ ਲੋਕ ਨੇ, ਪਰ ਇਹ ਉਹਨਾਂ ਦਾ ਮੰਨਣਾ ਹੈ ਜੀ। ਪਰ ਹਿਊਮਨ ਰਾਈਟਸ ਦੀ ਜੇ ਗੱਲ ਕੋਈ ਵੀ ਬੰਦਾ ਕਰਦਾ ਆ, ਕਿਸੇ ਵੀ ਦੇਸ਼ ਦਾ ਕੋਈ ਵੀ ਕਹਿ ਲਓ ਕਿ ਏਜੰਸੀ ਕਹਿ ਲਓ ਜਾਂ ਉੱਥੇ ਦੀ ਅਥਾਰਟੀ ਕਹਿ ਲਓ, ਉਹ ਗੱਲ ਕਰਦੀ ਆ ਹਿਊਮਨ ਰਾਈਟਸ ਦੀ ਜਾਂ ਅੰਦੋਲਨ ਕਰਨ ਦੀ, ਉਹ ਸਿਰਫ ਇਹ ਕਹਿ ਰਿਹਾ, ਉਹ ਇਹ ਨਹੀਂ ਕਹਿ ਰਿਹਾ ਕਿ ਤੁਹਾਨੂੰ ਮੰਨਣੀਆਂ ਚਾਹੀਦੀਆਂ ਮੰਗਾਂ। ਉਹਨਾਂ ਨੂੰ ਇਹ ਕਹਿ ਰਿਹਾ ਕਿ ਉਹਨਾਂ ਨੂੰ ਅਧਿਕਾਰ ਹੈ। ਬਿਲਕੁਲ, ਉਹਨਾਂ ਨੇ ਜਿਹੜੀ ਉਹਨਾਂ ਦੇ ਜਿੰਨੇ ਵੀ ਬਿਆਨ ਆਏ ਜਾਂ ਟਵੀਟਸ ਆਏ ਉਹਨਾਂ ਦੇ ਵਿੱਚ ਉਹਨਾਂ ਨੇ ਕੋਈ ਵੀ ਗੱਲ ਜਾਂ ਮੰਗ ਦਾ ਵਿਵਰਣ ਨਹੀਂ ਕੀਤਾ, ਕੋਈ ਉੱਤੇ ਡਿਟੇਲ 'ਚ ਨਹੀਂ ਗਏ। ਉਹਨਾਂ ਨੇ ਸਿਰਫ ਇੱਕ ਹੀ ਇਹੀ UNO ਦੇ ਵਿੱਚ ਵੀ ਗੱਲ ਇਹੀ ਹੋਈ ਹੈ ਕਿ ਜਿਹੜੇ ਲੋਕ ਆ ਜਾਂ ਭਾਰਤ ਦੇ ਵਿੱਚ ਜਿੰਨੇ ਵੀ ਕਿਸਾਨ ਇਸ ਵੇਲੇ ਬੈਠੇ ਆ ਉਹਨਾਂ ਨੂੰ ਇੱਕ ਸ਼ਾਂਤਮਈ ਪ੍ਰਦਰਸ਼ਨ ਕਰਨ ਦਾ ਹੱਕ ਆ। ਹਰੇਕ ਬੰਦੇ ਨੂੰ ਇੱਕ ਮੌਲਿਕ ਅਧਿਕਾਰ ਹੈ ਕਿ ਉਹ ਇੱਕ ਆਪਣਾ ਰੋਸ ਪ੍ਰਗਟ ਕਰ ਸਕੇ, ਤੇ ਸਰਕਾਰਾਂ ਨੂੰ ਉਹਨਾਂ ਨੂੰ ਹੱਕ ਦੇਣਾ ਚਾਹੀਦਾ ਆ। ਪਰ ਇੱਥੇ ਜਿਹੜੀਆਂ ਜਿਸ ਤਰੀਕੇ ਨਾਲ ਫੌਜ ਲਾਈ ਗਈ ਉਹਨਾਂ ਨੂੰ ਰੋਕਣ ਲਈ, ਖਾਸ ਕਰਕੇ ਹਰਿਆਣਾ ਸਰਕਾਰ ਵੱਲੋਂ ਜਿਸ ਤਰੀਕੇ ਨਾਲ ਜਦੋਂ ਦਿੱਲੀ ਜਾਣਾ ਸੀ ਉਹਨਾਂ ਨੂੰ ਰਾਹ ਦੇ ਵਿੱਚ ਖੱਡੇ, ਆਪਣੇ ਸੜਕਾਂ ਦੇ ਵਿੱਚ ਖੱਡੇ ਪਾ ਕੇ ਵੱਡੇ ਵੱਡੇ ਪੱਥਰ ਲਾ ਕੇ ਰੋਕਿਆ ਗਿਆ, ਉਹ ਕਿਤੇ ਨਾ ਕਿਤੇ ਹਿਊਮਨ ਰਾਈਟਸ ਦੇ ਉੱਤੇ ਇੱਕ ਬਹੁਤ ਵੱਡਾ ਅਟੈਕ ਸੀਗਾ। ਦੇਖੋ, ਆਪਾਂ ਨੂੰ ਜਿਹੜੀ ਜਵਾਹਰ ਲਾਲ ਨਹਿਰੂ ਤੋਂ ਪਾਲਿਸੀ ਪੜ੍ਹਨੀ ਪੈਣੀ ਆ। ਜਵਾਹਰ ਲਾਲ ਨਹਿਰੂ ਹੁਣਾਂ ਦਾ ਕੀ ਰੁਝਾਨ ਰਿਹਾ ਆ, ਖਾਸ ਤੌਰ ਤੇ ਜਦੋਂ ਦੇਸ਼ ਆਜ਼ਾਦ ਹੋਇਆ, ਗੋਟਨ ਲੇਪ ਦੀ ਵੀ ਸਾਨੂੰ ਸਥਿਤੀ ਦੇਖਣੀ ਪੈਣੀ ਆ ਜੀ। ਉਹ ਤੋਂ ਬਾਅਦ ਜੇ ਹੁਣ ਤੁਸੀਂ ਇੰਡੀਆ ਦੇ ਵੀ ਮਿਨਿਸਟਰੀਆਂ ਦੇ ਬਿਆਨ ਤੁਸੀਂ ਦੇਖ ਲਿਓ, ਇੰਡੀਅਨ ਗਵਰਨਮੈਂਟ ਦੇ ਜਿਹੜੇ ਇਸ਼ੂ ਹੁੰਦੇ ਆ ਬਿਆਨ ਬਾਹਰਲੇ ਮੁਲਕਾਂ ਦੇ ਲਈ, ਜਿਹੜੇ ਕਿ ਇਹ ਕਹਿੰਦੇ ਆ ਕਿ ਫਲਾਣੇ ਥਾਂ ਜੀ ਇਹਨੂੰ ਪੀਸਫੁਲੀ ਇਹਨੂੰ ਕਰਨਾ ਚਾਹੀਦਾ, ਦੋ ਦੇਸ਼ਾਂ ਦਾ ਝਗੜਾ ਹੁੰਦਾ ਉਹਦੇ ਵਿੱਚ ਕਿਹਾ ਜਾਂਦਾ ਜੀ ਇਹਨੂੰ ਪੀਸਫੁਲੀ ਜਿਹੜਾ ਤੁਸੀਂ ਨਜਿੱਠੋ। ਹਿਊਮਨ ਰਾਈਟਸ ਦੀ ਗੱਲ ਇੰਡੀਆ ਵੀ ਕਰਦਾ ਆ ਬਾਹਰਲੇ ਦੇਸ਼ਾਂ ਦੇ ਲਈ ਕਿ ਬਾਹਰਲੇ ਦੇਸ਼ ਇੱਥੇ ਹਿਊਮਨ ਰਾਈਟਸ ਦਾ ਘਾਣ ਹੋ ਰਿਹਾ ਆ, ਇੱਥੇ ਬਚਾਅ ਹੋਣਾ ਚਾਹੀਦਾ। ਜੇ ਉਹ ਅਫਗਾਨਿਸਤਾਨ ਆ ਉਹਦੇ ਵਿੱਚ ਕਿੱਦਾਂ ਪੀਸ ਦੇ ਲਈ ਭਾਰਤ ਇੰਟਰਫੇਅਰ ਕਰਦਾ, ਉੱਥੇ ਜਾ ਕੇ ਫਿਰ ਤਾਂ ਆਪਾਂ ਉਹ ਵੀ ਕਹਿ ਦਈਏ ਕਿ ਇਹਨਾਂ ਨੂੰ ਲੋੜ ਹੀ ਨਹੀਂ ਉੱਥੇ ਜਾਣ ਦੀ। ਇਹ ਦੂਜੇ ਮੁਲਕਾਂ ਦਾ ਇੱਕ ਹੱਕ ਵੀ ਆ ਕਿ ਅਸੀਂ ਸ਼ਾਂਤੀ ਦੇ ਨਾਲ ਰਹਿਣਾ ਆ ਤੇ ਸ਼ਾਂਤੀ ਦੇ ਨਾਲ ਦੂਜੇ ਦੇਸ਼ ਵੀ ਰਹਿਣ। ਇਸ ਕਰਕੇ ਜੇ ਉਹ ਕਹਿੰਦੇ ਆ ਤੇ ਇਹ ਸਾਨੂੰ ਮੰਨਣਾ ਪੈਣਾ, ਕਿਉਂਕਿ ਅਸੀਂ ਵੀ ਇਸ ਅਧਿਕਾਰ ਦੀ ਵਰਤੋਂ ਕਰਦੇ ਆ ਜੀ। ਬਿਲਕੁਲ, ਤੇ ਇਹਦੇ ਨਾਲ ਨਾਲ ਦਲਜੀਤ ਜੀ ਜਿਹੜਾ ਸਮਾਂ ਉਹ ਆਪਣਾ ਖਤਮ ਹੋ ਚੱਲਿਆ, ਪਰ ਇੱਕ ਹੋਰ ਜਿਹੜਾ ਵਿਸ਼ਾ ਆ ਮੈਂ ਚਾਹੁੰਦਾ ਵੀ ਆਪਾਂ ਉਹਦੇ ਬਾਰੇ ਵੀ ਜ਼ਰੂਰ ਗੱਲ ਕਰੀਏ ਕਿ ਜਿੱਦਾਂ ਆਮ ਲੋਕਾਂ ਦਾ ਸੰਘਰਸ਼ ਤਾਂ ਜਿੱਥੇ ਮਰਜ਼ੀ ਪਹੁੰਚ ਜੇ, ਪਰ ਜਿਹੜੇ ਸਾਡੇ ਸਿਆਸਤਦਾਨ ਆ ਉਹਨਾਂ ਨੂੰ ਸਿਰਫ 2022 ਦਿਸਦਾ ਆ, 2021 ਉਹਨਾਂ ਦੇ ਕੈਲੰਡਰ ਚੋਂ ਮੰਫੀ ਹੋ ਚੁੱਕਾ, ਉਹਨਾਂ ਨੂੰ ਸਿਰਫ 2022 ਦੀਆਂ ਚੋਣਾਂ ਦਿਸਦੀਆਂ। ਤੇ 2022 ਦੇ ਲਈ ਜਿਹੜਾ ਮੁੱਦਾ ਇਸ ਵੇਲੇ ਉਹਨਾਂ ਨੂੰ ਮਿਲਿਆ ਹੋਇਆ ਉਹ ਹੈ ਜੀ ਕਿਸਾਨੀ ਸੰਘਰਸ਼। ਤੇ ਇਸ ਕਿਸਾਨੀ ਸੰਘਰਸ਼ ਦੇ ਮੁੱਦੇ ਨੂੰ ਉਹ ਆਪਣੀ ਸਿਆਸੀ ਭੱਠੀ ਦੇ ਵਿੱਚ ਪਾ ਕੇ ਆਪੋ ਆਪਣੇ ਦਾਣੇ ਭੁੰਨੀ ਜਾਂਦੇ ਆ ਤੇ ਆਪੋ ਆਪਣੀ ਡਗਡੁਗੀ ਜਿਹੜੀ ਆ ਉਹ ਵਜਾਈ ਜਾਂਦੇ ਆ, ਕਿਉਂਕਿ ਉਹਨਾਂ ਨੂੰ ਲੱਗ ਰਿਹਾ ਕਿ ਕਿਤੇ ਜਿਹੜਾ ਪੰਜਾਬ ਜਿਹੜਾ ਹਰ ਪੰਜਾਬੀ ਦਾ ਧਿਆਨ, ਹਰਿਆਣੇ ਦਾ ਧਿਆਨ ਇਸ ਵੇਲੇ ਦਿੱਲੀ ਲੱਗਾ ਹੋਇਆ, ਪਰ ਉਹਨਾਂ ਨੂੰ ਲੱਗ ਰਿਹਾ ਕਿ ਕਿਤੇ ਸਾਨੂੰ ਨਾ ਭੁੱਲ ਜਿਓ, ਕਿਉਂਕਿ ਵੋਟਾਂ ਸਾਨੂੰ ਹੀ ਪਾਉਣੀਆਂ। ਇਸ ਕਰਕੇ ਦੂਸ਼ਣਬਾਜ਼ੀ ਦਾ ਦੌਰ ਇੱਕ ਦੂਜੇ ਤੇ ਚੱਲ ਰਿਹਾ, ਇੱਕ ਦੂਜੇ ਤੇ ਉਂਗਲਾਂ ਚੁੱਕੀਆਂ ਜਾ ਰਹੀਆਂ, ਇਲਜ਼ਾਮ ਲੱਗ ਰਹੇ ਆ। ਕਦੀ ਕੈਪਟਨ ਅਮਰਿੰਦਰ ਸਿੰਘ ਹੁਣੀ ਇਲਜ਼ਾਮ ਲਾਉਂਦੇ ਆ ਬਾਦਲ ਪਰਿਵਾਰ ਤੇ, ਕਦੀ ਬਾਦਲ ਪਰਿਵਾਰ ਜਿਹੜਾ ਸੁਖਬੀਰ ਸਿੰਘ ਬਾਦਲ ਹੁਣੀ ਆ ਉਹ ਕੈਪਟਨ ਸਾਹਿਬ ਤੇ ਇਲਜ਼ਾਮ ਲਾਉਂਦੇ ਆ। ਕਿੱਦਾਂ ਦੇਖਦੇ ਹੋ? ਅਸਲ ਵਿੱਚ ਸਾਰੀਆਂ ਪਾਰਟੀਆਂ ਨੇ ਪੰਜਾਬ ਦੇ ਵਿੱਚ ਟਰੈਕਟਰ ਰੈਲੀ ਕੱਢੀ ਸੀ ਜੀ। ਕਾਂਗਰਸੀਆਂ ਨੇ ਵੀ ਕੱਢੀ, ਅਕਾਲੀਆਂ ਨੇ ਵੀ, ਆਮ ਆਦਮੀ ਪਾਰਟੀ ਨੇ ਵੀ ਜੀ। ਸਾਰੀਆਂ ਦੇ ਵਿੱਚ ਬਹੁਤ ਵੱਡੇ ਵੱਡੇ ਇਕੱਠ ਹੋਏ। ਤਿੰਨਾਂ ਨੂੰ ਹੀ ਵਹਿਮ ਇਹ ਸੀ ਵੀ ਅਸੀਂ ਜਿਹੜੇ ਕਿਸਾਨ ਅੰਦੋਲਨ ਆ ਇਹ ਸਾਡੇ ਲੋਕ ਹੀ ਨੇ ਜੀ, ਸਾਡੇ ਲੋਕ ਇਹਨਾਂ ਦੇ ਵਿੱਚ ਜ਼ਿਆਦਾ ਨੇ। ਪਰ ਭਰਮ ਸ਼ਾਇਦ ਉਹ ਹੁਣ ਨਿਕਲਦਾ ਜਾ ਰਿਹਾ ਜੀ। ਹੁਣ ਤੁਸੀਂ ਦੇਖੋ ਕਿ ਜਿਹੜੀ ਤੁਸੀਂ ਗੱਲ ਵੀ ਕੀਤੀ ਹੈ, ਅਖਬਾਰਾਂ ਦੇ ਵਿੱਚ ਪੂਰੀ ਅਹਿਮੀਅਤ ਹੀ ਨਹੀਂ ਲੈ ਰਹੀ ਜਾਂ ਲੋਕੀ ਇੰਟਰਸਟ ਹੀ ਨਹੀਂ ਲੈ ਰਹੇ ਇਸ ਗੱਲ ਦੇ ਵਿੱਚ। ਕੱਲ੍ਹ ਜਾਂ ਪਰਸੋਂ ਵੱਡੇ ਬਾਦਲ ਸਾਹਿਬ ਉਹ ਲਾਈਵ ਹੋਏ ਸੀ ਜੀ, ਤੇ ਉਹ ਥੱਲੇ ਕਮੈਂਟਰੀ ਜਿਹੜੇ ਆ ਉਹ ਵੀ ਨਾਕਾਬਲੇ ਤਾਰੀਫ ਕਹਿ ਲਓ, ਆਪਾਂ ਕਹਿ ਲਓ ਵੀ ਬਰਦਾਸ਼ਤ ਤੋਂ ਬਾਹਰ ਸੀ ਉਹ ਜਿਹੜੇ ਦੇਖਣੇ।
ਫਿਰ ਦੂਜਾ ਹੈ ਕਿ ਇੱਕ ਪਾਸੇ ਕਿਸਾਨ ਆਗੂ ਰਾਜੇਵਾਲ ਜੀ ਉਹ ਬਿਮਾਰ ਹੋ ਗਏ, ਬਿਲਕੁਲ ਉਹਨਾਂ ਦੇ ਬਿਮਾਰੀ ਦੀ ਖਬਰ ਦੇ ਥੱਲੇ ਕਮੈਂਟ ਕੀ ਆ ਰਹੇ ਆ। ਜੀ। ਦੂਜੇ ਪਾਸੇ ਬੀਬੀ ਸੁਖਬੀਰ ਕੌਰ ਬਾਦਲ, ਉਹਨਾਂ ਦਾ ਸਾਹ ਰੁਕਣ ਲੱਗ ਗਿਆ ਸੀ ਕੱਲ ਪਰਸੋਂ ਜੇ, ਜੀ ਤੇ ਹੁਣ ਵੈਸੇ ਉਹਨਾਂ ਨੂੰ ਛੁੱਟੀ ਮਿਲ ਗਈ ਆ ਤੇ ਘਰ ਚਲੇ ਗਏ ਆ, ਇਹ ਵੀ ਚਲੋ ਵਧੀਆ ਹੋਇਆ। ਬੀਬਾ ਬਾਦਲ ਜਿਹੜੇ ਜੀ ਬੀਬਾ ਬਾਦਲ, ਸੌਰੀ ਹਰਸਿਮਰਤ ਕੌਰ ਬਾਦਲ, ਤੇ ਉਹਨਾਂ ਦਾ ਸਾਹ ਦੀ ਥੋੜੀ ਜਿਹੀ ਸਮੱਸਿਆ ਆਈ ਸੀ ਤੇ ਉਹਨਾਂ ਦੇ ਵੀ ਕਮੈਂਟ ਤੁਸੀਂ ਦੇਖ ਲਓ। ਜੀ ਹੁਣ ਇਹ ਹੈ ਕਿ ਇਹ ਲੋਕ ਕੌਣ ਨੇ? ਜੀ ਅਸੀਂ ਇੱਕ ਪਾਸੇ ਇਹ ਵੀ ਕਿਹਾ ਜਾਂਦਾ ਕਿ ਇਹ ਪੋਲੀਟੀਕਲ ਜਿਹੜੇ ਮੋਟੀਵੇਟਡ ਲੋਕ ਨੇ, ਜੀ ਪੋਲੀਟੀਕਲ ਪਾਰਟੀਆਂ ਨੇ ਇਹਨਾਂ ਨੂੰ ਮੋਟੀਵੇਟ ਕੀਤਾ ਹੋਇਆ। ਜੀ ਪਰ ਜਿਸ ਤਰੀਕੇ ਦੇ ਨਾਲ ਤੁਸੀਂ ਜੇ ਸੰਦਰਭ ਦੇ ਵਿੱਚ ਲੋਕਾਂ ਦੇ ਕਮੈਂਟ, ਲੋਕੀ ਇਹਨਾਂ ਨੂੰ ਤਰਜੀਹ ਨਹੀਂ ਦੇ ਰਹੇ, ਉਹ ਤੋਂ ਤਾਂ ਇਹ ਲੱਗਦਾ ਹੈ ਕਿ ਇਹ ਅੰਦੋਲਨ ਪੋਲੀਟੀਕਲ ਹੈ ਹੀ ਨਹੀਂ, ਲੋਕਾਂ ਦੀਆਂ ਆਪਣੀਆਂ ਮੰਗਾਂ ਨੇ। ਇਸੇ ਕਰਕੇ ਮੈਂ ਪਹਿਲਾਂ ਵੀ ਦੱਸਿਆ ਕਿ ਹੁਣ ਉੱਥੇ ਜਾ ਕੇ ਪੰਜਾਬ ਦੇ ਵਿੱਚ ਜ਼ਰੂਰ ਇਹ ਸੀ ਕਿ ਮੈਂ ਪਹਿਲਾਂ ਅਕਾਲੀ ਆ ਜਾਂ ਮੈਂ ਕਾਂਗਰਸੀ ਆ ਜਾਂ ਆਮ ਆਦਮੀ ਪਾਰਟੀ ਆ, ਪਰ ਜਦੋਂ ਦੇ ਇਹ ਉੱਥੇ ਬਾਰਡਰ ਦੇ ਉੱਤੇ ਪਹੁੰਚੇ ਹੋਏ ਆ ਉਦੋਂ ਤੱਕ ਕਿਸੇ ਦੇ ਮੂੰਹੋਂ ਇਹ ਗੱਲ ਨਹੀਂ ਸੁਣਨ ਨੂੰ ਮਿਲੀ। ਈਵਨ ਕਿ ਇਹ ਜ਼ਰੂਰ ਜੋਰ ਲਾ ਰਹੇ ਆ ਪੰਜਾਬ ਦੇ ਵਿੱਚ, ਕਿਉਂਕਿ ਇਹਨਾਂ ਨੂੰ ਉਹ ਪਰਮਿਸ਼ਨ ਨਹੀਂ ਦੇ ਰਿਹਾ। ਜਾਬ ਆਉਣਾ ਸੀ ਇਹਨਾਂ ਨੇ, ਇਹਨਾਂ ਨੂੰ ਉਹ ਪਰਮਿਸ਼ਨ ਹੀ ਨਹੀਂ ਦੇ ਰਿਹਾ ਉੱਥੇ ਅੰਦਰ ਐਂਟਰ ਹੋਣ ਦੀ। ਹੁਣ ਇਹਨਾਂ ਨੂੰ ਤਿੰਨਾਂ ਪਾਰਟੀਆਂ ਨੂੰ ਇਹੀ ਲੱਗਦਾ ਵੀ ਕਿਤੇ ਸਾਨੂੰ ਭੁੱਲ ਨਾ ਜਾਵੇ। ਜਿਹੜੇ ਬਾਦਲ ਹੋਣੀ ਆ, ਵੱਡੇ ਬਾਦਲ ਸਾਹਿਬ, ਉਹ ਤਾਂ ਪਹੁੰਚੇ ਹੋਏ ਆ। ਉਹ ਕਹਿੰਦੇ ਕਿ ਮੈਂ ਸਿਹਤ ਠੀਕ ਹੋਣ ਕਰਕੇ ਨਹੀਂ ਪਹੁੰਚ ਸਕਿਆ, ਪਰ ਮੇਰੀ ਆਤਮਾ ਉੱਥੇ ਹੀ ਫਿਰਦੀ ਆ। ਤੇ ਆਤਮਾ ਤੇ ਜੇ ਕਿਸੇ ਨੂੰ ਦਿਸੀ ਹੋਵੇ ਤਾਂ ਜਰੂਰ ਦੱਸਿਓ। ਬਿਲਕੁਲ। ਤੇ ਪਰ ਦੇਖੋ ਇਹਦੇ ਲਈ ਇਹੀ ਆ ਕਿ ਉਹਨਾਂ ਨੂੰ ਇਹ ਪੋਲਿਟਿਕਸ ਆ, ਜੇ ਉਹਨਾਂ ਨੂੰ ਇਹਦੇ ਵਿੱਚੋਂ ਮਫਾਦ ਲੱਗਦੇ, ਇਹੀ ਅਕਾਲੀ ਦਲ ਸੀ ਜਿਹੜੇ ਕਹਿੰਦੇ ਸੀ ਕਿ ਇਹ ਸਾਡੇ ਹੱਕ ਦੇ ਵਿੱਚ ਆ। ਪਰ ਜਿਸ ਤਰੀਕੇ ਦੇ ਨਾਲ ਹੁਣ ਲੋਕਾਂ ਨੇ ਪਤਾ ਲੱਗ ਗਿਆ, ਲੋਕਾਂ ਨੇ ਬਿੱਲ ਪੜ੍ਹ ਲਿਆ। ਦੇਖੋ ਇਹਦਾ ਵਿੱਚ ਮੈਂ ਕੀ ਮੰਨਦਾ ਆ, ਇਹ ਬਿੱਲ ਉਹਨਾਂ ਦੇ ਹੱਕ ਦੇ ਵਿੱਚ ਆ ਜਾਂ ਸਰਕਾਰਾਂ ਦਾ ਕੀ ਮੰਨਣਾ ਆ। ਇਹ ਆ ਕਿ ਲੋਕ ਰਾਜ ਆ ਸਾਡਾ, ਜੇ ਮੈਜੋਰਟੀ ਲੋਕਤੰਤਰ ਦੇ ਵਿੱਚ ਕੀ ਆ ਕਿ ਜਿੱਥੇ ਜ਼ਿਆਦਾ ਲੋਕ ਜਿਸ ਚੀਜ਼ ਨੂੰ ਚਾਹੁੰਦੇ ਹੋਣ, ਇਸੇ ਲਈ ਅਸੀਂ ਪਾਰਲੀਮੈਂਟ ਬਣਾਈ ਸੀ। ਵੈਸੇ ਤਾਂ ਹੁਣ ਉਹਦੀ ਵੀ ਨਵੀਂ ਇਮਾਰਤ ਤਿਆਰ ਹੋ ਗਈ ਆ, ਪੁਰਾਣੀ ਹੁਣ ਇਮਾਰਤ ਕਹਿੰਦੇ ਆ ਵੀ ਯੋਗ ਨਹੀਂ ਰਹੀ। ਸ਼ਾਇਦ ਜਿਹੜੇ ਨਵੇਂ ਲਾਅ ਆ ਰਹੇ ਆ, ਉਹ ਨਵੇਂ ਕਾਨੂੰਨ ਆ ਰਹੇ ਆ, ਫਿਰ ਇਮਾਰਤ ਵੀ ਇੱਕ ਨਵੀਂ ਚਾਹੀਦੀ ਸੀ। ਦੇਖੋ ਜਿਹੜੀ ਨਵੀਂ ਸਰਕਾਰ ਹੈ ਉਹ ਹਰ ਚੀਜ਼ ਨੂੰ ਬਦਲਣ ਦੇ ਵਿੱਚ ਵਿਸ਼ਵਾਸ ਰੱਖਦੀ ਆ। ਜੇ ਸ਼ਹਿਰਾਂ ਦੇ ਨਾਮ ਬਦਲੇ ਜਾ ਸਕਦੇ ਆ, ਜਿਹੜਾ ਹਰ ਚੀਜ਼ ਦਾ ਨਾਮ ਬਦਲਿਆ ਜਾ ਸਕਦਾ, ਜਿਹੜਾ ਸਰਕਾਰੀ ਚੀਜ਼ਾਂ ਆ ਉਹਨੂੰ ਪ੍ਰਾਈਵੇਟਾਈਜੇਸ਼ਨ ਕੀਤੀਆਂ ਜਾ ਰਹੀਆਂ, ਜਿਹੜਾ 에ਅਰਪੋਰਟਸ ਆ ਉਹ ਕਾਰਪੋਰੇਟਸ ਨੂੰ ਦਿੱਤੇ ਜਾ ਰਹੇ ਆ। ਹਰ ਚੀਜ਼ ਜਿਹੜੀ ਆ ਉਹ ਪਿਛਲੇ ਟ੍ਰੈਂਡ ਤੋਂ ਬਦਲ ਕੇ ਨਵਾਂ ਕੁਝ ਕਰ ਰਹੇ ਆ। ਫਿਰ ਪਾਰਲੀਮੈਂਟ ਕਿੱਦਾਂ ਬਚ ਸਕਦੀ ਹੈ? ਬਿਲਕੁਲ। ਤੇ ਉਹ ਟਾਟਾ ਗਰੁੱਪ ਨੇ ਨਵੀਂ ਪਾਰਲੀਮੈਂਟ ਬਣਾਈ ਆ, ਇਹ ਵੀ ਖਬਰ ਥੋੜੇ ਦਿਨਾਂ ਤੱਕ ਨਸ਼ਰ ਹੋ ਜਾਣੀ ਆ, ਦੱਸੋ ਜਿੱਦਾਂ ਓਪਨਿੰਗ ਹੋਏਗੀ। ਪਰ ਨਾਲ ਦੀ ਨਾਲ ਇਹ ਜ਼ਰੂਰ ਅਸੀਂ ਅਰਦਾਸ ਵੀ ਕਰਦੇ ਹਾਂ ਇਸ ਪ੍ਰੋਟੈਸਟ ਦੇ ਵਿੱਚ, ਕਿਉਂਕਿ ਇਸ ਪ੍ਰੋਟੈਸਟ ਦੇ ਨਾਲ ਚਲੋ ਠੀਕ ਆ ਕਿ ਪ੍ਰੋਟੈਸਟ ਕਰ ਰਹੇ ਆ, ਬਹੁਤ ਹੈਗਾ ਵੀ ਆ, ਪਰ ਨਾਲ ਦੀ ਨਾਲ ਆਮ ਜ਼ਿੰਦਗੀ ਨੂੰ ਇਹਦਾ ਨੁਕਸਾਨ ਵੀ ਆ। ਜਿੱਦਾਂ ਤੁਸੀਂ ਗੱਲ ਕੀਤੀ ਦਲਜੀਤ ਜੀ ਕਿ ਇਹ ਲੋਕ ਕੌਣ ਆ, ਮੇਰੇ ਖਿਆਲ ਇਹ ਉਹੀ ਲੋਕ ਆ ਜਿਹੜੇ ਜਦੋਂ ਵੱਡੇ ਬਾਦਲ ਸਾਹਿਬ ਸੰਗਤ ਦਰਸ਼ਨ ਕਰਦੇ ਸੀ ਤੇ ਉਹਨਾਂ ਦੇ ਅੱਗੇ ਪਿੱਛੇ ਫਿਰਦੇ ਸੀ, ਉਹਨਾਂ ਨੂੰ ਜਿੱਦਾਂ ਹੱਥ ਜੋੜ ਕੇ ਉਹਨਾਂ ਦੇ ਸਾਹਮਣੇ ਖੜਦੇ ਸੀ। ਇਹ ਉਹੀ ਲੋਕ ਆ ਜਿਨ੍ਹਾਂ ਨੇ ਜਿਹੜਾ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੂੰ ਬਹੁਮਤ ਦਿੱਤੀ ਆ। ਇਹ ਉਹੀ ਲੋਕ ਆ ਜਿਹੜੇ ਹਰ 5 ਸਾਲੀ ਜਿਹੜੇ ਸਾਡੇ ਸਿਆਸਤਦਾਨ ਆ, ਉਹਨਾਂ ਦੇ ਜਿਹੜੇ ਲੁਭਾਵੇ ਵਾਅਦੇ ਆ, ਉਹਨਾਂ ਦੇ ਜਿਹੜੇ ਲਾਰੇ ਆ, ਉਹਨਾਂ ਵਿੱਚ ਆ ਜਾਂਦੇ ਆ। ਪਰ ਜਦੋਂ ਜਿਹੜੇ ਲੋਕ ਜਾਗਦੇ ਆ, ਜਿੱਦਾਂ ਇੱਕ ਆ ਜਿਹੜਾ ਸੰਘਰਸ਼ ਉੱਠਿਆ ਆ, ਇਹਨੇ ਇੱਕ ਤਰੀਕੇ ਨਾਲ ਹੱਕਾਂ ਦੀ ਲੜਾਈ ਲੜਨਾ ਸਿਖਾਤਾ। ਤੇ ਮੇਰੇ ਖਿਆਲ ਇਹ ਜਿਹੜੀ ਚੀਜ਼ ਹੈ, ਇਹ ਜੇਕਰ ਆਪਾਂ ਕਿਸਾਨੀ ਦੀ ਗੱਲ ਕਰੀਏ ਤਾਂ ਕਿਸਾਨ ਇਸ ਸੰਘਰਸ਼ ਤੋਂ ਪਹਿਲਾਂ ਵੀ ਸੁਖੀ ਨਹੀਂ ਸੀ। ਬਹੁਤ ਸਾਰੇ ਕਿਸਾਨ ਜਿਹੜੇ ਆ ਉਹ ਰੋਜ਼ ਖੁਦਕੁਸ਼ੀਆਂ ਕਰਦੇ ਸੀ। ਸਾਡੀ ਜਿਹੜੀ ਇੱਕ ਪੰਜਾਬ ਤੋਂ ਸਪੈਸ਼ਲ ਕੈਂਸਰ ਟ੍ਰੇਨ ਚੱਲਣ ਲੱਗ ਪਈ, ਕਿਉਂਕਿ ਸਾਡੀ ਕਿਸਾਨੀ ਨੇ ਆਪਣੇ ਪੂਰੇ ਦੇਸ਼ ਦਾ ਭਾਰ ਆਪਣੇ ਮੋਢਿਆਂ ਤੇ ਚੁੱਕ ਕੇ ਹਰੀ ਕ੍ਰਾਂਤੀ ਲਿਆਂਦੀ। ਦਵਾਈਆਂ ਆਪਣੀਆਂ ਜਿਹੜੀਆਂ ਆ ਉਹਨਾਂ ਨੇ ਆਪਣੀਆਂ ਫਸਲਾਂ ਨੂੰ ਦੇਣੀਆਂ ਸ਼ੁਰੂ ਕੀਤੀਆਂ। ਸਾਡੀਆਂ ਜ਼ਮੀਨਾਂ ਬੰਜਰ ਹੋ ਗਈਆਂ, ਸਾਡੇ ਪਾਣੀ ਖੋਏ ਗਏ, ਸਾਡੇ ਪਾਣੀ ਡੂੰਘੇ ਹੋ ਗਏ। ਸੋ ਬਹੁਤ ਕੁਝ ਵਾਪਰਿਆ ਪੰਜਾਬ ਦੇ ਨਾਲ। ਪਰ ਜਿਹੜਾ ਹੁਣ ਪੰਜਾਬ ਦੇ ਜਿਹੜੇ ਆਮ ਲੋਕ ਆ, ਮੇਰੇ ਖਿਆਲ ਕਿਤੇ ਨਾ ਕਿਤੇ ਜਾਗ ਰਹੇ, ਜੋ ਕਿ ਬਹੁਤ ਚੰਗੇ ਸੰਕੇਤ ਆ। ਉਹ ਸ਼ਾਇਦ ਜਿਹੜੀਆਂ ਇਹਨਾਂ ਜਿਹੜੇ ਪਰ ਆਪਣੇ ਸਿਆਸਤਦਾਨ ਉਹ ਆਪਣੀ ਉਹੀ ਲਾਰਿਆਂ ਦੇ ਵਿੱਚ ਗੱਲਾਂ ਲੋਕਾਂ ਨੂੰ ਲਪੇਟਣਾ ਚਾਹੁੰਦੇ ਆ, ਜੋ ਕਿਤੇ ਨਾ ਕਿਤੇ ਮੈਨੂੰ ਲੱਗਦਾ ਦੇਰੀ ਹੋ ਗਈ ਸ਼ਾਇਦ ਹੁਣ। ਹਾਂ ਜੀ, ਤੇ ਇਹਦਾ ਹੱਲ ਸ਼ਾਇਦ ਸਰਕਾਰਾਂ ਵੀ ਕੋਸ਼ਿਸ਼ ਕਰ ਰਹੀਆਂ ਜੀ। ਤੇ 5 ਮੀਟਿੰਗਸ ਹੋ ਚੁੱਕੀਆਂ, ਹੁਣ 6ਵੀਂ ਵੀ ਦੇਖਦੇ ਆ ਕਿ ਕੀ ਨਿਕਲਦਾ ਰਿਜ਼ਲਟ ਜੀ। ਤੇ ਪਰ ਕਿਉਂਕਿ ਨਰਿੰਦਰ ਮੋਦੀ ਉਹਨਾਂ ਨੇ ਕੈਬਨਿਟ ਦੀ ਮੀਟਿੰਗ ਵੀ ਕੀਤੀ, ਸੱਦੀ ਆਪਣੇ ਮੇਨ ਜਿਹੜੇ ਚਹੇਤੇ ਕੈਬਨਿਟ ਮਿਨਿਸਟਰ ਹੈਗੇ ਆ ਜੀ, ਉਹਨਾਂ ਦੇ ਵਿੱਚ ਕੀ ਨਿਰਣਾ ਲਿਆ ਕਿ ਇਸ ਤਰੀਕੇ ਨਾਲ ਹੈਂਡਲ ਕੀਤਾ ਜਾਵੇ, ਕੋਈ ਗਬਲਾ ਰਾਹ ਨਿਕਲਵੇ ਜੀ। ਪਰ ਅਜੇ ਤੱਕ ਇਹ ਲੱਗਦਾ ਆ ਵੀ ਜਿਹੜੀ 6ਵੀਂ ਵੀ ਮੀਟਿੰਗ ਆ ਉਹ ਚੋਂ ਨਿਕਲਣਾ ਜੀ ਕੁਛ ਹੈ। ਬਿਲਕੁਲ, ਮੀਟਿੰਗ ਭਾਵੇਂ 6 ਛੱਡ ਕੇ 10 ਹੋ ਜਾਣ, ਪਰ ਜਿੰਨੇ ਚਿਰ ਤੱਕ ਜਿਹੜੇ ਵੱਡੇ ਸਾਹਿਬ ਹੈ, ਜਿਨ੍ਹਾਂ ਨੂੰ ਨਰਿੰਦਰ ਮੋਦੀ ਕਿਹਾ ਜਾਂਦਾ, ਜਿਨ੍ਹਾਂ ਨੂੰ ਹਰ ਮੋਦੀ ਕਿਹਾ ਜਾਂਦਾ, ਜਿਨ੍ਹਾਂ ਨੂੰ ਇੱਕ ਭਗਵਾਨ ਦਾ ਦਰਜਾ ਦੇ ਦਿੱਤਾ ਗਿਆ ਆ, ਜਿੰਨਾ ਚਿਰ ਤੱਕ ਉਹਨਾਂ ਨਾਲ ਉਹ ਆਪਣੇ ਫੈਸਲਾ ਨਹੀਂ ਕਰਦੇ, ਉਹਨਾਂ ਨਾਲ ਮੇਰੇ ਖਿਆਲ ਜੇ ਕੋਈ ਫੈਸਲਾ ਕਰਨ ਵਾਲਾ ਹੈ ਤੇ ਉਹ ਅਮਿਤ ਸ਼ਾਹ ਆ, ਉਹ ਦੋਨੇ ਜਾਣੇ ਜਿੰਨੇ ਤੱਕ ਫੈਸਲਾ ਨਹੀਂ ਕਰਦੇ ਕਿ ਜਿਹੜੇ ਅਸੀਂ ਕਾਨੂੰਨ ਪਾਸ ਕੀਤੇ ਆ ਉਹਨਾਂ ਨੂੰ ਅਸੀਂ ਵਾਪਸ ਲੈਣ ਨੂੰ ਤਿਆਰ ਆ, ਉਨੀ ਦੇਰ ਤੱਕ ਜਾ ਕੇ 10 ਛੱਡ ਕੇ 20 ਮੀਟਿੰਗਸ ਹੋ ਜਾਣ, ਕੁਛ ਨਹੀਂ ਹੋਣ ਵਾਲਾ। ਪਰ ਫਿਰ ਵੀ ਜਿਹੜੇ ਸਾਡੇ ਜਿਹੜੇ
ਯੋਧੇ ਆ ਉੱਥੇ ਬੈਠੇ ਆ ਜਿਹੜੇ ਸਾਡੇ ਹੱਕਾਂ ਦੀ ਲੜਾਈ ਲੜ ਰਹੇ ਆ, ਜਿਸ ਤਰੀਕੇ ਨਾਲ ਪ੍ਰੈਸ਼ਰ ਬਿਲਡ ਹੋ ਰਿਹਾ ਆ, ਮੇਰੇ ਖਿਆਲ ਜੋ ਪਹਿਲਾਂ ਨਹੀਂ ਹੋਇਆ ਇਹ ਉਹ ਸ਼ਾਇਦ ਇਹ ਜੋ ਪੰਜਾਬ ਜੋ ਕੋਈ ਨਹੀਂ ਕਰ ਸਕਿਆ ਉਹ ਸ਼ਾਇਦ ਪੰਜਾਬ ਇਸ ਵਾਰ ਕਰਕੇ ਵਿਖਾ ਦੇ। ਤੇ ਅਸੀਂ ਇਹੀ ਉਮੀਦ ਕਰਦੇ ਹਾਂ, ਇਸ ਉਮੀਦ ਨਾਲ ਹੀ ਦਲਜੀਤ ਜੀ ਪ੍ਰੋਗਰਾਮ ਦਾ ਸਮਾਂ ਜਿਹੜਾ ਆ ਉਹ ਪੂਰਾ ਹੋ ਚੁੱਕਾ। ਤੁਸੀਂ ਆਏ, ਇਹ ਜਾਣਕਾਰੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ, ਉਹਦੇ ਲਈ ਬਹੁਤ ਬਹੁਤ ਧੰਨਵਾਦ। ਦੋਸਤੋ ਉਮੀਦ ਕਰਦੇ ਹਾਂ ਤੁਹਾਨੂੰ ਇਹ ਪ੍ਰੋਗਰਾਮ ਚੰਗਾ ਲੱਗਾ ਹੋਊਗਾ। ਜੇਕਰ ਸਾਡੀ ਗੱਲਬਾਤ ਚੰਗੀ ਲੱਗਦੀ ਹੈ ਤਾਂ ਇਸ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ, ਸਾਡੀਆਂ ਗੱਲਾਂ ਬਾਤਾਂ ਨੂੰ ਆਪਣੇ ਦੋਸਤਾਂ ਤੱਕ ਜ਼ਰੂਰ ਪਹੁੰਚਾਇਆ ਕਰੋ। ਤੁਸੀਂ ਕਮੈਂਟ ਕਰਦੇ ਹੋ, ਸਵਾਲ ਕਰਦੇ ਹੋ, ਇਹਦੇ ਲਈ ਵੀ ਬਹੁਤ ਬਹੁਤ ਧੰਨਵਾਦ। ਇੱਦਾਂ ਹੀ ਜੁੜਿਆ ਕਰੋ ਇਸ ਪ੍ਰੋਗਰਾਮ ਦੇ ਵਿੱਚ। ਇਹ ਪ੍ਰੋਗਰਾਮ ਬਿਲਕੁਲ ਅਸੀਂ ਲਾਈਵ ਲੈ ਕੇ ਆਉਂਦੇ ਹਾਂ, ਤੁਹਾਡੀਆਂ ਗੱਲਾਂ ਬਾਤਾਂ ਕਰਦੇ ਹਾਂ, ਜੋ ਤੁਹਾਡੇ ਮਨ ਦੇ ਵਲਵਲੇ ਹੁੰਦੇ ਆ ਤੁਸੀਂ ਆਪਣੇ ਮਨ ਦੇ ਵਲਵਲੇ, ਆਪਣੇ ਮਨ ਦੇ ਸਵਾਲ ਇਸ ਪ੍ਰੋਗਰਾਮ 'ਚ ਕਰਿਆ ਕਰੋ। ਅਸੀਂ ਤੁਹਾਡੇ ਉਹਨਾਂ ਸਵਾਲਾਂ ਨੂੰ, ਉਹਨਾਂ ਟਿੱਪਣੀਆਂ ਨੂੰ ਵਿਚਾਰਦੇ ਹਾਂ। ਇਹ ਪ੍ਰੋਗਰਾਮ ਤੁਹਾਡਾ ਆ, ਤੁਹਾਡੀਆਂ ਗੱਲਾਂ ਬਾਤਾਂ ਨੂੰ ਵਿਚਾਰਦੇ ਹੋਏ ਜਿਹੜਾ ਪ੍ਰੋਗਰਾਮ ਕੀਤਾ ਜਾਂਦਾ ਆ। ਸੋ ਤੁਸੀਂ ਜੁੜਿਆ ਕਰੋ। ਇਹ ਪ੍ਰੋਗਰਾਮ ਹਰ ਬੁੱਧਵਾਰ, ਹਰ ਐਤਵਾਰ ਸ਼ਾਮਾਂ ਨੂੰ 7 ਵਜੇ ਬਿਲਕੁਲ ਲਾਈਵ ਲੈ ਕੇ ਹਾਜ਼ਰ ਹੁੰਦੇ ਆ। ਇੱਦਾਂ ਹੀ ਜੁੜੇ ਰਹੋ IndozTv ਆਸਟ੍ਰੇਲੀਆ ਦੇ ਨਾਲ। ਸਾਨੂੰ ਦਿਓ ਇਜਾਜ਼ਤ, ਮਿਲਦੇ ਹਾਂ ਅਗਲੇ ਹਫਤੇ। ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ।